ਜਿਵੇਂ ਕਿਸੇ ਵੇਲੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਦੀ ਚੋਣ ਮੌਕੇ ਸਿੱਖ ਸੰਗਤ ਵਿੱਚ ਖਾਲਸਾ ਪੰਥ ਵਿੱਚ ਉਤਸ਼ਾਹ ਹੁੰਦਾ ਸੀ ਕਿ ਕਿਹੜਾ ਪ੍ਰਧਾਨ ਬਣੇਗਾ, ਕਿਵੇਂ ਟੌੜਾ ਸਾਹਿਬ ਲਾਏ ਜਾਣਗੇ ਜਾਂ ਟੌੜਾ ਸਾਹਿਬ ਰਹਿ ਜਾਣਗੇ, ਉਹ ਸਾਰਾ ਕੁਝ ਹੁਣ ਖਤਮ ਹੋ ਗਿਆ। ਜਿਸ ਤਰੀਕੇ ਦਾ ਸ਼੍ਰੋਮਣੀ ਕਮੇਟੀ ਦਾ, ਅਕਾਲ ਤਖਤ ਸਾਹਿਬ ਦਾ, ਅਕਾਲੀ ਦਲ ਦਾ ਹਾਲ ਚਾਲ ਬਈ ਇਹਦੇ ਤੇ ਕੀ ਗੱਲ ਕਰਨੀ ਹੈ, ਜਿਹਨੂੰ ਮਰਜ਼ੀ ਬਣਾਉਣ ਜਿਹਨੂੰ ਮਰਜ਼ੀ ਨਾ ਬਣਾਉਣ, ਤੇ ਕੋਈ ਫਰਕ ਤਾਂ ਪੈਂਦਾ ਨਹੀਂ, ਕਿਉਂਕਿ ਜਿਹੜੀਆਂ ਇਹਨਾਂ ਤੋਂ ਆਸਾਂ ਸੀਗੀਆਂ ਉਹ ਇਹ ਪੂਰੀਆਂ ਨਾ ਪਹਿਲਾਂ ਕਰ ਸਕਦੇ ਸੀ, ਨਾ ਇਹਨਾਂ ਤੋਂ ਅੱਜ ਇਸ ਤਰੀਕੇ ਦਾ ਕੁਝ ਹੋ ਸਕਦਾ ਜਿਹ ਤੋਂ ਆਪਾਂ ਮਾਣ ਕਰੀਏ ਕਿ ਸਾਡੀ ਸੰਸਥਾ। ਹਕੀਕਤ ਇਹ ਆ ਕਿ ਭਾਰਤੀ ਖੁਫੀਆ ਏਜੰਸੀਆਂ ਦਾ ਪੂਰਾ ਇਸ ਸ਼੍ਰੋਮਣੀ ਕਮੇਟੀ ਦੇ ਸਿਸਟਮ ਦੇ ਵਿੱਚ ਪਕੜ ਵਾ। ਅੰਦਰ ਧੁਰ ਤੱਕ ਵੱਡੀਆਂ ਪੋਸਟਾਂ ਤੇ ਬੈਠੇ ਬੰਦੇ ਜਿਹੜੇ ਨੇ ਉਹ ਆਈਬੀ ਨਾਲ ਜਾਂ ਹੋਰ ਸੰਸਥਾਵਾਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਨਾਲ ਤਾਲਮੇਲ ਬਣਾ ਕੇ ਚੱਲਦੇ ਨੇ। ਹਰ ਵਾਰੀ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਮੌਕੇ ਕਿਵੇਂ ਭਾਰਤੀ ਹਕੂਮਤੀ ਤੰਤਰ ਪੰਥਕ ਸੋਚ ਵਾਲਿਆਂ ਨੂੰ ਹਰਾਉਂਦਾ ਤੇ ਕਿਵੇਂ ਬਾਦਲਕਿਆਂ ਨੂੰ ਜਿਤਾਉਂਦਾ, ਇਹ ਗੱਲ ਜਿੰਨਾ ਟਾਈਮ ਸਮਝ ਨਹੀਂ ਲੱਗਦੀ ਉਹਨਾਂ ਟਾਈਮ ਇਹ ਕੀੜਾ ਮਰਨਾ ਨਹੀਂ। ਜਿਹੜੇ ਬੰਦੇ ਪੰਥ ਨੂੰ ਪਿਆਰ ਕਰਦੇ ਆ, ਜਿਹੜੇ ਕੌਮ ਦੀ ਚੜ੍ਹਦੀ ਕਲਾ ਲੋਚਦੇ ਆ, ਉਹਨਾਂ ਨੂੰ ਹਿੰਦੂ ਤਵਾ ਜਾਂ ਭਾਰਤੀ ਹਕੂਮਤੀ ਤੰਤਰ ਕਿਉਂ ਮਨਜ਼ੂਰ ਕਰੂਗਾ ਵੀ ਉਹ ਕਾਮਯਾਬ ਹੋ ਜਾਣ ਤੇ ਸ਼੍ਰੋਮਣੀ ਕਮੇਟੀ ਉੱਤੇ ਬਹਿ ਕੇ ਉਹ ਪੰਥ ਦੀ ਚੜ੍ਹਦੀ ਕਲਾ ਕਰ ਜਾਣ। ਆਪਾਂ ਨੂੰ ਇਹ ਰੋਸ ਆ ਨਾ ਬਈ ਇਹ ਬਾਦਲ ਦਲ ਵਾਲੇ ਆ ਜਿਹੜੇ ਵੀ ਇਹ ਹਿੰਦੂ ਤਵਾ ਨਾਲ ਘਿਓ ਖਿਚੜੀ ਆ, ਤਾਂ ਜਿਹੜੇ ਦੂਜੇ ਪਾਸੇ ਆ ਜਿਹੜੇ ਸੱਤਾ ਸੰਭਾਲਣ ਨੂੰ ਫਿਰਦੇ ਆ ਇਹਦੇ ਬਾਰੇ ਵੀ ਆਪਾਂ ਨੂੰ ਕੋਈ ਭੁਲੇਖਾ ਨਹੀਂ। ਇਹ ਵੀ ਦਿੱਲੀ ਵਾਲਿਆਂ ਨਾਲ, ਬੀਜੇਪੀ ਵਾਲਿਆਂ ਨਾਲ, ਆਰਐਸਐਸ ਵਾਲਿਆਂ ਨਾਲ ਸਾਂਝ ਰੱਖਦੇ ਆ। ਧੰਨ ਨੇ ਉਹ ਜੀ ਨਿਆਣੇ ਤੇ ਧੰਨ ਨੇ ਉਹ ਮਾਪੇ ਜਿਨ੍ਹਾਂ ਨੇ ਪੰਥ ਦੀ ਕੌਮ ਦੀ ਲੜਾਈ ਜਿਹੜੀ ਆ ਉਹ ਲੜੀ। 4 ਮਹੀਨੇ ਪਹਿਲਾਂ ਇਹ ਜਿਹੜਾ ਨਵਾਂ ਪ੍ਰਿੰਸੀਪਲ ਜਿਹਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਉਹ ਆਇਆ ਤੇ ਜਿਸ ਤਰੀਕੇ ਨਾਲ ਉਹਨੇ ਆ ਕੇ ਧੂਤਕੜਾ ਪਾਇਆ, ਹੌਲੀ ਹੌਲੀ ਅੱਗ ਧੁਖਦੀ ਬਣ ਗਈ। ਇਹਨਾਂ ਸਕੂਲਾਂ 'ਚ ਫਿਰ ਆਪਦੇ ਨਿਆਣੇ ਲਾਉਣੇ ਕਾਹਤੋਂ ਆ ਭਾਈ? ਇਹ ਸਕੂਲ ਪੰਜਾਬ ਦੀ ਧਰਤੀ ਉੱਤੇ ਆ, ਪੰਜਾਬ ਸਰਕਾਰ ਦੇ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਵਾਨਗੀ ਨਾਲ ਇੱਥੇ ਜਿਹੜਾ ਹੈਗਾ ਉਹਨਾਂ ਨੇ ਵੀ ਇੱਥੇ ਤੁਹਾਨੂੰ ਪੰਜਾਬੀ, ਪੰਜਾਬ ਸਰਕਾਰ ਦਾ ਤਾਂ ਸਿੱਧਾ ਹੁਕਮ ਆ ਕਿ ਪੰਜਾਬ ਦੇ ਹਰ ਸਕੂਲ ਦੇ ਵਿੱਚ ਪੰਜਾਬੀ ਲਾਜ਼ਮੀ ਪੜ੍ਹਾਉਣੀ ਪਊ, ਤੇ ਉਹ ਕਹਿੰਦੇ ਅਸੀਂ ਪੰਜਾਬੀ ਜਿਹੜੀ ਹੈਗੀ ਆ ਬੋਲਣ ਵੀ ਨਹੀਂ ਦੇਣੀ, ਜੁਰਮਾਨੇ ਕਰਾਂਗੇ। ਜਿਸ ਧਰਤੀ ਉੱਤੇ ਜਿਨ੍ਹਾਂ ਲੋਕਾਂ ਦੇ ਕਰਕੇ ਇਹ ਸਕੂਲ ਚੱਲਦੇ ਨੇ ਉਹਨਾਂ ਲੋਕਾਂ ਤੋਂ ਮਣਾ ਮੂੰਹ ਰਿਕਾਰਡ ਲੈ ਕੇ, ਪੈਸੇ ਲੈ ਕੇ, ਮੋਟੀਆਂ ਫੀਸਾਂ ਲੈ ਕੇ ਜਦ ਅਗਲਾ ਇਹ ਕਰੇ ਕਿ ਸਾਡਾ ਏਜੰਡਾ ਚੱਲੂ, ਇਹ ਕਿਵੇਂ ਹੋ ਸਕਦਾ? ਆਰਐਸਐਸ ਦਾ ਵਿਦਿਆ ਭਾਰਤੀ ਦਾ ਨੁਮਾਇੰਦਾ ਟੀਵੀ ਉੱਤੇ ਬੋਲ ਰਿਹਾ ਸੀ ਕਿ ਜੀ ਤੁਸੀਂ ਕਹਿੰਦੇ ਹੋ ਵੀ ਹਿਮਾਚਲ ਦਾ ਪ੍ਰਿੰਸੀਪਲ ਇੱਥੇ ਕਿਵੇਂ ਲਾਤਾ, ਕਹਿੰਦਾ ਤੁਹਾਡੇ ਨਿਆਣੇ ਵੀ ਤਾਂ ਕੈਨੇਡਾ ਅਮਰੀਕਾ 'ਚ ਜਾ ਕੇ ਉੱਥੇ ਨੌਕਰੀਆਂ ਕਰਦੇ ਆ, ਤੁਸੀਂ ਇਸੇ ਭਾਰਤ ਦਾ ਨਾਲ ਦੇ ਸੂਬੇ ਦਾ ਉੱਠ ਕੇ ਆਇਆ ਹੋਇਆ ਮਨਜ਼ੂਰ ਨਹੀਂ ਕਰ ਰਹੇ। ਸਾਡੇ ਬੱਚੇ ਜੇ ਉੱਥੇ ਜਾਂਦੇ ਆ ਤਾਂ ਆਈਲੈਟਸਾਂ ਕਰਕੇ ਅੰਗਰੇਜ਼ੀ ਜਿਹੜੀ ਉੱਥੇ ਮਸਟ ਬੋਲੀ ਆ, ਜਿਹੜੀ ਉੱਥੇ ਜਿੰਨੀ ਕੁ ਉਹਨਾਂ ਨੂੰ ਲੋੜ ਆ, ਠੀਕ ਆ ਅਸੀਂ ਆਪਦੀ ਬੋਲੀ, ਧਰਮ ਤੇ ਸੱਭਿਆਚਾਰ ਲਈ ਵੀ ਉੱਥੇ ਤਤਪਰ ਹਾਂ, ਪਰ ਅਸੀਂ ਉੱਥੋਂ ਦੇ ਲੋਕਾਂ ਲਈ ਪ੍ਰੋਬਲਮ ਨਹੀਂ ਬਣਦੇ। ਜਿਹੜੇ ਉੱਥੋਂ ਦੇ ਲੋਕਾਂ ਨੂੰ ਬੋਲੀ ਚਾਹੀਦੀ ਆ, ਜਿਹੜੇ ਉੱਥੋਂ ਦੇ ਸਿਸਟਮ ਨੂੰ ਜੋ ਚਾਹੀਦਾ ਉਹ ਲੈ ਕੇ ਜਾਂਦੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਾਲਾਨਾ ਇਜਲਾਸ ਆ ਉਹ ਹੋਇਆ, ਜਿਹਦੇ ਵਿੱਚ ਦੁਬਾਰਾ ਫੇਰ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨ ਚੁਣ ਲਿਆ ਗਿਆ ਤੇ ਸਰਦਾਰ ਗੁਰਚਰਨ ਸਿੰਘ ਗਰੇਵਾਲ ਉਹਨਾਂ ਦੀ ਥਾਂ ਜਿਹੜਾ ਫੈਡਰੇਸ਼ਨ ਵਾਲੇ ਰਜਿੰਦਰ ਸਿੰਘ ਮਹਿਤਾ ਹੈ ਉਹਨੂੰ ਹੁਣ ਜਨਰਲ ਸਕੱਤਰ ਲੈ ਆਂਦਾ। ਇਵੇਂ ਹੀ ਬਾਕੀ ਟੀਮ ਦੇ ਵਿੱਚ ਬਦਲਾਅ ਕੀਤੇ ਆ, ਪਰ ਇੱਕ ਗੱਲ ਹੈ ਵੀ ਜਿਵੇਂ ਕਿਸੇ ਵੇਲੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਦੀ ਚੋਣ ਮੌਕੇ ਸਿੱਖ ਸੰਗਤ ਵਿੱਚ ਖਾਲਸਾ ਪੰਥ ਵਿੱਚ ਉਤਸ਼ਾਹ ਹੁੰਦਾ ਸੀ ਕਿ ਕਿਹੜਾ ਪ੍ਰਧਾਨ ਬਣੇਗਾ, ਕਿਵੇਂ ਟੌੜਾ ਸਾਹਿਬ ਲਾਏ ਜਾਣਗੇ ਜਾਂ ਟੌੜਾ ਸਾਹਿਬ ਰਹਿ ਜਾਣਗੇ, ਉਹ ਸਾਰਾ ਕੁਝ ਹੁਣ
ਖਤਮ ਹੋ ਗਏ। ਹੁਣ ਅੱਜ ਬਹੁਤੇ ਲੋਕਾਂ ਨੂੰ ਕੋਈ ਇਹਦੇ ਵਿੱਚ ਦਿਲਚਸਪੀ ਨਹੀਂ ਰਹੀ, ਕਿਉਂਕਿ ਸਾਰਿਆਂ ਨੂੰ ਪਤਾ ਕਿ ਬਾਦਲ ਦਲ ਦੀ ਜਿਸ ਤਰੀਕੇ ਦੀ ਸਥਿਤੀ ਆ, ਜਿਸ ਤਰੀਕੇ ਦਾ ਸ਼੍ਰੋਮਣੀ ਕਮੇਟੀ ਦਾ, ਅਕਾਲ ਤਖਤ ਸਾਹਿਬ ਦਾ, ਅਕਾਲੀ ਦਲ ਦਾ ਹਾਲ ਚਾਲ ਆ, ਬਈ ਇਹਦੇ ਤੇ ਕੀ ਗੱਲ ਕਰਨੀ ਹੈ। ਜਿਹਨੂੰ ਮਰਜ਼ੀ ਬਣਾਉਣ, ਜਿਹਨੂੰ ਮਰਜ਼ੀ ਨਾ ਬਣਾਉਣ, ਤੇ ਕੋਈ ਫਰਕ ਤਾਂ ਪੈਂਦਾ ਨਹੀਂ, ਕਿਉਂਕਿ ਜਿਹੜੀਆਂ ਇਹਨਾਂ ਤੋਂ ਆਸਾਂ ਸੀਗੀਆਂ ਉਹ ਇਹ ਪੂਰੀਆਂ ਨਾ ਪਹਿਲਾਂ ਕਰ ਸਕਦੇ ਸੀ, ਨਾ ਇਹਨਾਂ ਤੋਂ ਅੱਜ ਇਸ ਤਰੀਕੇ ਦਾ ਕੁਝ ਹੋ ਸਕਦਾ ਜਿਹ ਤੋਂ ਆਪਾਂ ਮਾਣ ਕਰੀਏ ਕਿ ਸਾਡੀ ਸੰਸਥਾ। ਇੱਥੋਂ ਤੱਕ ਕਿ ਜਿਹੜੇ ਪ੍ਰਬੰਧਕੀ ਤੌਰ ਤੇ ਨੁਕਸ ਨੇ, ਘਾਟਾਂ ਨੇ, ਜਿਨ੍ਹਾਂ ਨੂੰ ਠੀਕ ਕਰਨਾ ਇੱਕ ਸਹਿਜ ਸੁਭਾਵਿਕ ਜੀ ਗੱਲ ਆ, ਉਹਨਾਂ ਵਿੱਚ ਵੀ ਸ਼੍ਰੋਮਣੀ ਕਮੇਟੀ ਜਿਹੜੀ ਆ ਪੂਰੀ ਤਰ੍ਹਾਂ ਅਸਫਲ। ਹਕੀਕਤ ਇਹ ਆ ਕਿ ਭਾਰਤੀ ਖੁਫੀਆ ਏਜੰਸੀਆਂ ਦਾ ਪੂਰਾ ਇਸ ਸ਼੍ਰੋਮਣੀ ਕਮੇਟੀ ਦੇ ਸਿਸਟਮ ਦੇ ਵਿੱਚ ਪੂਰਾ ਪਕੜਵਾ, ਅੰਦਰ ਧੁਰ ਤੱਕ ਵੱਡੀਆਂ ਪੋਸਟਾਂ ਤੇ ਬੈਠੇ ਬੰਦੇ ਜਿਹੜੇ ਨੇ ਉਹ ਆਈਪੀ ਨਾਲ ਜਾਂ ਹੋਰ ਸੰਸਥਾਵਾਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਨਾਲ ਤਾਲਮੇਲ ਬਣਾ ਕੇ ਚੱਲਦੇ ਨੇ। ਸੋ ਇਹਨਾਂ ਸੰਸਥਾਵਾਂ ਦਾ ਜਿਸ ਤਰੀਕੇ ਦਾ ਸਾਡੀ ਕੌਮ ਨੇ ਕਦੇ ਕੁਰਬਾਨੀਆਂ ਕਰਕੇ ਜਦੋਂ ਇਹ ਬਣਾਈਆਂ, ਉਸ ਮੌਕੇ ਜ਼ਰੂਰ ਲੱਗਿਆ ਹੋਣਾ ਸਾਡੇ ਬਜ਼ੁਰਗਾਂ ਨੂੰ, ਪਰ ਪਿਛਲੇ 40-50 ਸਾਲ ਦਾ ਜਿਹੜਾ ਇਤਿਹਾਸ ਆ ਉਹ ਬਿਲਕੁਲ ਹੀ, ਜੇ ਉਹ ਬਜ਼ੁਰਗ ਅੱਜ ਆਉਣ ਤਾਂ ਉਹ ਘਸੁੰਨ ਦੇ ਕੇ ਅੱਖਾਂ 'ਚ ਰੋਣ ਵੀ ਆ ਕਿਹੋ ਜਿਹਾ ਅਸੀਂ ਜੱਬ ਪਾ ਕੇ ਚਲੇ ਗਏ। ਜਦੋਂ ਮਹੰਤ ਸੀਗੇ ਉਹ ਜਦੋਂ ਕੋਈ ਗੜਬੜ ਕਰਦੇ ਸੀ ਤਾਂ ਖਾਲਸਾ ਪੰਥ ਉਹਨਾਂ ਨੂੰ ਘੂਰਦਾ ਸੀ, ਘੇਰਦਾ ਸੀ ਤੇ ਉਹਨਾਂ ਤੋਂ ਖਹਿੜਾ ਵੀ ਛਡਵਾ ਲਿਆ। ਕੱਲੇ ਮਹੰਤਾਂ ਤੋਂ ਕਿਉਂ, ਇਸ ਤੋਂ ਪਹਿਲਾਂ ਵੀ ਗੁਰੂ ਕਾਲ ਵੇਲੇ ਮਸੰਦ ਪ੍ਰਥਾ ਸੀਗੀ। ਜਿਹੜੇ ਨੇ ਵੀ ਗੁਰੂ ਘਰ ਦੀ ਸੇਵਾ ਦੇ ਵਿੱਚ ਕਤਾਹੀ ਕੀਤੀ ਤਾਂ ਖਾਲਸਾ ਪੰਥ ਉਹਨਾਂ ਤੋਂ ਸੌਖਾ ਹੀ ਖਹਿੜਾ ਛਡਾ ਲੈਂਦਾ ਸੀ। ਪਰ ਜਦੋਂ ਇਹ ਵਾਲਾ ਸ਼੍ਰੋਮਣੀ ਕਮੇਟੀ ਵਾਲਾ ਸਿਸਟਮ ਆਇਆ ਤਾਂ ਬੜੇ ਸਿੱਖ ਕਸੂਤੇ ਫਸ ਗਏ। ਕਹਿੰਦੇ ਆ ਵੀ ਜਦੋਂ ਸ਼੍ਰੋਮਣੀ ਕਮੇਟੀ ਬਣੀ ਸੀ ਉਦੋਂ ਸੰਤ ਅਤਰ ਸਿੰਘ ਮਾਸਤੂਆਣੇ ਵਾਲਿਆਂ ਦੇ ਕੋਲ ਕੁਝ ਸਿੱਖ ਗਏ ਤੇ ਉਹਨਾਂ ਨੇ ਕਿਹਾ ਕਿ ਵਧਾਈਆਂ ਜੀ, ਮੁਬਾਰਕਾਂ ਵੀ ਮਹੰਤਾਂ ਤੋਂ ਖਹਿੜਾ ਛੁਡਾ ਲਿਆ, ਗੁਰਦੁਆਰੇ ਆਜ਼ਾਦ ਕਰਵਾ ਲਏ ਆ ਤੇ ਹੁਣ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਆ ਤੇ ਆਪਣੇ ਪੰਥ ਦੇ ਸੰਗਤਾਂ ਦੇ ਚੁਣੇ ਹੋਏ ਨੁਮਾਇੰਦੇ ਹੁਣ ਇਹ ਸ਼੍ਰੋਮਣੀ ਕਮੇਟੀ ਰਾਹੀਂ ਗੁਰਧਾਮਾਂ ਦਾ ਪ੍ਰਬੰਧ ਕਰਿਆ ਕਰਨਗੇ। ਦੱਸਦੇ ਆ ਕਿ ਸੰਤਾਂ ਨੇ ਕਿਹਾ ਵੀ ਤੁਸੀਂ ਇਹ ਸੋਚੋ ਕਿ ਮਹੰਤ ਫੇਰ ਵੀ ਚੰਗੇ ਰਹੇ ਜਿਹੜੇ ਖਾਲਸਾ ਪੰਥ ਦੇ ਸਾਹਮਣੇ ਝੁਕ ਗਏ ਤੇ ਛੱਡ ਕੇ ਲਾਂਭੇ ਹੋ ਗਏ, ਪਰ ਜਿਨ੍ਹਾਂ ਨੂੰ ਤੁਸੀਂ ਹੁਣ ਬਿਠਾ ਰਹੇ ਹੋ ਉਹ ਕਾਨੂੰਨੀ ਤੌਰ ਦੇ ਉੱਤੇ ਕਬਜ਼ਾ ਕਰਕੇ ਜੋ ਕੁਝ ਉਹ ਕਰਨਗੇ ਉਹਨਾਂ ਤੋਂ ਖਹਿੜਾ ਛਡਾਵਾਂਗੇ ਕਿਵੇਂ, ਇਹ ਕਦੇ ਸੋਚਿਆ? ਉਦੋਂ ਇਹ ਸ਼ਾਇਦ ਹੀ ਕਿਸੇ ਨੂੰ ਗੱਲ ਚੰਗੀ ਲੱਗੀ ਹੋਵੇ, ਕਿਉਂਕਿ ਲੋਕਾਂ ਨੂੰ ਗੱਲ ਦੀ ਅੰਤਰ ਭਾਵਨਾ ਸਮਝ ਨਹੀਂ ਲੱਗਦੀ ਹੁੰਦੀ। ਪਰ ਅੱਜ ਜ਼ਰੂਰ ਸਿੱਖ ਜਗਤ ਜਿਹੜਾ ਬੇਬਸ ਤੇ ਲਾਚਾਰ ਸਾਬਤ ਹੋ ਰਿਹਾ ਕਿ ਜਿਸ ਪਰਿਵਾਰ ਨੇ ਹਮੇਸ਼ਾ ਪੰਥ ਦੀ ਪਿੱਠ 'ਚ ਛੁਰਾ ਮਾਰਿਆ ਉਹਦਾ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਵਾ ਤੇ ਉਹ ਭਾਰਤੀ ਹਕੂਮਤੀ ਤੰਤਰ ਨਾਲ, ਡੀਪ ਸਟੇਟ ਨਾਲ ਘਿਓ ਖਿਚੜੀ ਹੋ ਕੇ ਚੱਲਦਾ ਤੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਸਾਰੇ ਕੰਮ ਜਿਹੜੇ ਨੇ ਉਹ ਬੜੇ ਸਖਾਲੇ ਜੇ ਕਰਕੇ ਤੇ ਉਹ ਸਿੱਖੀ ਦੇ ਖਿਲਾਫ ਭੁਗਤ ਕੇ ਆਪਦੇ ਉੱਥੇ ਨੰਬਰ ਬਣਾਈ ਰੱਖਦੇ ਆ ਤੇ ਪੰਥ ਜਿਹੜਾ ਇਹ ਸਾਰੇ ਕਾਸੇ ਤੋਂ ਦੁਖੀ ਆ, ਉਹ ਖਹਿੜਾ ਛਡਾਉਣ ਦੇ ਲਈ ਜਾਂ ਜਦੋਂ ਵੀ ਕਿਤੇ ਮਸਲਾ ਬਣਦਾ ਉਹ ਬਾਦਲਕਿਆਂ ਨੂੰ ਪਿੱਟਦਾ, ਪਰ ਖਹਿੜਾ ਛਡਾਉਣ ਦਾ ਕੋਈ ਰਾਹ ਨਹੀਂ ਮਿਲਦਾ। ਸੋ ਅਜੇ ਤਾਂ ਅੱਜ ਤਾਂ ਕੀ ਉਹ ਰਾਹ ਗਾਹਾਂ ਵੀ ਨਹੀਂ ਦਿਖ ਰਿਹਾ ਹੈਗਾ ਕਿ ਸ਼੍ਰੋਮਣੀ ਕਮੇਟੀ, ਕਈ ਕਹਿੰਦੇ ਆ ਜੀ ਹੁਣ ਇਲੈਕਸ਼ਨਾਂ ਆ ਰਹੀਆਂ ਨੇ ਤੇ ਇਲੈਕਸ਼ਨਾਂ ਦੇ ਵਿੱਚ ਬਾਦਲਕਿਆਂ ਨੂੰ ਹਰਾ ਦਿੱਤਾ ਜਾਵੇ ਤੇ ਐਂ ਹੋ ਜੂ ਉਹ ਹੋ ਜੂ। ਮੈਂ ਅੱਗੇ ਵੀ ਕਈ ਵਾਰੀ ਗੱਲ ਕਹੀ ਆ ਕਿ ਜਦੋਂ 1979 ਦੇ ਵਿੱਚ ਭਾਈ ਅਮਰੀਕ ਸਿੰਘ ਜਿਹੜੇ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਪੁੱਤਰ ਸੀਗੇ, ਫੈਡਰੇਸ਼ਨ ਦੇ ਪ੍ਰਧਾਨ ਸੀ, ਦਮਦਮੀ ਟਕਸਾਲ ਵਰਗੀ ਮਹਾਨ ਸੰਸਥਾ ਉਹਨਾਂ ਦੇ ਮਗਰ ਸੀ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਉਹਨਾਂ ਦੀ ਪਿੱਠ ਤੇ ਸੀ। ਪਰ ਜਿਸ ਤਰੀਕੇ ਨਾਲ ਬਿਆਸ ਹਲਕੇ ਤੋਂ ਉਹਨਾਂ ਨੂੰ ਹਰਾਇਆ ਗਿਆ ਉਹ ਇਤਿਹਾਸ ਜ਼ਰੂਰ ਪੜ੍ਹ ਲਿਆ ਜਾਵੇ। ਜਿਹੜੇ ਬੰਦੇ ਦੇ ਦਿਮਾਗ 'ਚ ਕੀੜਾ ਵੜਿਆ ਹੋਇਆ ਨਾ, ਵਹਿਮ ਆਏ ਵੀ ਅਸੀਂ ਪਤਾ ਨਹੀਂ ਕੀ, ਉਹ ਭਾਈ ਹਰ ਵਾਰੀ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਮੌਕੇ ਕਿਵੇਂ ਭਾਰਤੀ ਹਕੂਮਤੀ ਤੰਤਰ ਪੰਥਕ ਸੋਚ ਵਾਲਿਆਂ ਨੂੰ ਹਰਾਉਂਦਾ ਤੇ ਕਿਵੇਂ ਬਾਦਲਕਿਆਂ ਨੂੰ ਜਿਤਾਉਂਦਾ, ਇਹ ਗੱਲ ਜਿੰਨਾ ਟਾਈਮ ਸਮਝ ਨਹੀਂ ਲੱਗਦੀ ਉਹਨਾਂ ਟਾਈਮ ਇਹ ਕੀੜਾ ਮਰਨਾ ਨਹੀਂ। ਹਕੀਕਤ ਇਹ ਹੈ ਕਿ
ਜਿਹੜੇ ਬੰਦੇ ਪੰਥ ਨੂੰ ਪਿਆਰ ਕਰਦੇ ਆ, ਜਿਹੜੇ ਕੌਮ ਦੀ ਚੜ੍ਹਦੀ ਕਲਾ ਲੋਚਦੇ ਆ, ਉਹਨਾਂ ਨੂੰ ਹਿੰਦੂਤਵਾ ਜਾਂ ਭਾਰਤੀ ਹਕੂਮਤੀ ਤੰਤਰ ਕਿਉਂ ਮਨਜ਼ੂਰ ਕਰੂਗਾ ਵੀ ਉਹ ਕਾਮਯਾਬ ਹੋ ਜਾਣ ਤੇ ਸ਼੍ਰੋਮਣੀ ਕਮੇਟੀ ਉੱਤੇ ਬਹਿ ਕੇ ਉਹ ਪੰਥ ਦੀ ਚੜ੍ਹਦੀ ਕਲਾ ਕਰ ਜਾਣ? ਕਿਉਂਕਿ ਜਿਨ੍ਹਾਂ ਦਾ ਨਿਸ਼ਾਨਾ ਇਹ ਆ ਵੀ ਸਿੱਖੀ ਨੂੰ ਖੋਰਾ ਲਾਉਣਾ, ਸਿੱਖਾਂ ਦੇ ਦਿਲ ਦਿਮਾਗ ਦੇ ਅੰਦਰ ਹਿੰਦੂਤਵਾ ਭਰਨਾ, ਉਹਨਾਂ ਨੂੰ ਤਾਂ ਇਹ ਮਨਜ਼ੂਰ ਨੇ ਨਾ। ਜਿਹੜੇ 1997 ਚ ਜਦੋਂ ਸਰਕਾਰ ਬਣੀ, ਉਹਨਾਂ ਨੇ 12ਵੀਂ ਦੀ +2 ਦੀ ਕਿਤਾਬ ਜਿਹੜੀ ਹਿਸਟਰੀ ਆਫ ਪੰਜਾਬ ਉਹ ਲਵਾਤੀ, ਉਹ ਪਿੱਟ ਕੇ ਮਰ ਗਿਆ ਪੰਥ। ਪਰ ਆਹ ਕਾਂਗਰਸ ਦੇ ਰਾਜ ਵਿੱਚ ਕੈਪਟਨ ਅਮਰਿੰਦਰ ਸਿੰਘ ਵੇਲੇ ਬੜੀ ਔਖੀ, ਬੜਾ ਸੰਘਰਸ਼ ਲੱਗਿਆ, ਲੜਿਆ, ਉਹ ਉਦੋਂ ਗਲੋਂ ਲਹੀ ਹੈ, ਜਿਹਦੇ ਵਿੱਚ ਗੁਰੂ ਸਾਹਿਬਾਨ ਦੇ ਬਾਰੇ ਜੋ ਨੀਵੇਂ ਦਰਜੇ ਦੇ ਜਿਸ ਤਰੀਕੇ ਦੇ ਗੈਰ ਸਿਧਾਂਤਕ ਹਮਲੇ ਸੀਗੇ, ਜੋ ਵੋਕੈਬਲਰੀ ਸ਼ਬਦਾਵਲੀ ਵਰਤੀ ਗਈ, ਔਰ ਉਹ ਸਾਰੇ ਕਾਸੇ ਦੇ ਇਹੋ ਜਿਹੇ ਹੋਰ ਕਈ ਹਮਲੇ ਜਿਹੜੇ ਇਸ ਸਮੇਂ ਦੌਰਾਨ ਹੁੰਦੇ ਰਹੇ। ਸੋ ਜਿਹੜੇ ਲੋਕ ਹਮੇਸ਼ਾ ਪੰਥ ਦੀ ਪਿੱਠ 'ਚ ਛੁਰਾ ਮਾਰਦੇ ਆ, ਉਹਨਾਂ ਨੇ ਉਹਨਾਂ ਨੂੰ ਬਿਠਾਉਣਾ, ਉਹਨਾਂ ਨੂੰ ਜਿਤਾਉਣਾ। ਉਹ ਜਿਹੜਾ ਉਹਨਾਂ ਦੇ ਇਸ ਵੇਲੇ ਆਪਣੇ ਕਈ ਬੰਦਿਆਂ ਨੂੰ ਹੈਗਾ ਵੀ ਜੀ ਬਰਗਾੜੀ ਕਾਂਡ ਕਰਕੇ ਜਾਂ ਹੋਰ ਬਹੁਤ ਸਾਰੇ ਮਸਲਿਆਂ ਕਰਕੇ ਬਾਦਲਕਿਆਂ ਦੇ ਹਾਲਾਤ ਬੜੇ ਮਾੜੇ ਆ, ਬਈ ਇਸ ਵਾਰੀ ਉਹਨਾਂ ਦੇ ਜਿੱਤਣ ਦੇ ਆਸਾਰ ਘੱਟ ਨੇ। ਹਕੀਕਤ ਇਹ ਆ ਕਿ ਇਸ ਵਾਰ ਉਹਨਾਂ ਨੇ ਜਿਹੜੀ ਬਾਰਗੇਨਿੰਗ ਕਰਨੀ ਆ ਨਾ, ਜਿਹਨੂੰ ਆਪਾਂ ਕਹਿੰਦੇ ਆ ਵੀ ਲੈ ਦੇ ਕਰਨਾ, ਉਹਦੇ ਵਿੱਚ ਬਾਦਲਕਿਆਂ ਦਾ ਕੀ ਆ, ਜਿਹੜੀਆਂ ਸ਼ਰਤਾਂ ਉਹ ਕਹਿਣਗੇ ਉਹ ਮੰਨ ਲੈਣਗੇ। ਸੋ ਬਹੁਤ ਹੀ ਜ਼ਿਆਦਾ ਔਖਾ ਵਾ ਕਿ ਬਾਦਲਕਿਆਂ ਨੂੰ ਹਰਾ ਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪੂਰੇ ਦੇ ਪੂਰੇ ਜੇਤੂ ਹੋ ਕੇ ਆ ਜਾਣ। ਸਾਨੂੰ ਚੰਗੀ ਤਰ੍ਹਾਂ ਚੇਤੇ ਹੈ ਕਿ ਉਹਨਾਂ ਨੂੰ ਤਾਂ ਜਥੇਦਾਰ ਗੁਰਚਰਨ ਸਿੰਘ ਟੌੜਾ ਵਾਲਾ ਜਿਹੜਾ ਹਿਸਾਬ ਕਿਤਾਬ ਸੀ ਉਹ ਨਹੀਂ ਸੀ ਪ੍ਰਵਾਨ। ਬਹੁਤ ਉਹਨਾਂ ਨੂੰ ਤੰਗੀਆਂ ਜਿਹੜੀਆਂ ਸੀਗੀਆਂ ਹੁੰਦੀਆਂ ਸੀਗੀਆਂ। ਸੋ ਜਦੋਂ ਅਕਾਲੀ ਦਲ ਦੇ ਅੰਦਰ ਅਕਾਲੀ ਪੁਣਾ ਭਾਰੂ ਸੀ, ਜਿਹੜੇ ਸਿੱਖ ਅਕਾਲੀ ਦਲ ਦੇ ਰੰਗ ਵਿੱਚ ਰੰਗੇ ਹੋਏ ਸੀ, ਅਕਾਲੀ ਧਾਰਾ ਨੂੰ ਪ੍ਰਵਾਨਿਤ ਹੋਏ ਸੀ, ਉਹਨਾਂ ਸਾਰਿਆਂ ਨੂੰ ਜਿਸ ਤਰੀਕੇ ਨਾਲ ਖੂੰਜੇ ਲਾਇਆ ਜਾਂਦਾ ਸੀ, ਜਿਸ ਤਰੀਕੇ ਨਾਲ ਭਾਰਤੀ ਹਕੂਮਤੀ ਤੰਤਰ ਨਾਲ ਘਿਓ ਖਿਚੜੀ ਹੋ ਕੇ ਚੱਲਣ ਵਾਲਿਆਂ ਨੂੰ ਉਭਾਰਿਆ ਜਾਂਦਾ ਰਿਹਾ, ਉਹ ਹੌਲੀ ਹੌਲੀ ਉਹ ਫਿਰ ਸਾਰੀ ਕਸਰ ਪੂਰੀ ਕਰਤੀ ਆ ਜਦੋਂ ਤੋਂ ਟੌੜਾ ਸਾਹਿਬ ਚੜ੍ਹਾਈ ਕਰ ਗਏ। ਤੇ ਬਾਅਦ ਵਿੱਚ ਫਿਰ ਸਾਰਾ ਜਿਹੜਾ ਸੀ, ਆਪਾਂ ਜਿੰਨਾ ਟਾਈਮ ਜਥੇਦਾਰ ਗੁਰਚਰਨ ਸਿੰਘ ਟੌੜਾ ਚਾਹੁੰਦੇ ਰਹੇ ਆ, ਤੇ ਸਾਰਿਆਂ ਨੂੰ ਗਿਲਾ ਸੀ, ਸਾਰਿਆਂ ਨੂੰ ਇਤਰਾਜ਼ ਸੀ, ਉਹਨਾਂ ਦੀਆਂ ਘਾਟਾਂ ਕਮਜ਼ੋਰੀਆਂ, ਉਹਨਾਂ ਦੇ ਔਗਣ, ਉਹਨਾਂ ਦੀਆਂ ਸੀਮਾਵਾਂ, ਤੇ ਖਾਸ ਤੌਰ ਦੇ ਉੱਤੇ 1984 ਮੌਕੇ ਜੋ ਅਕਾਲੀ ਲੀਡਰਸ਼ਿਪ ਦਾ ਸਮੂਹਕ ਤੌਰ ਦੇ ਉੱਤੇ ਨੈਗੇਟਿਵ ਰੋਲ ਰਿਹਾ, ਉਹ ਸਾਰੇ ਕਾਸੇ ਕਰਕੇ ਆਮ ਸਿੱਖ ਦੇ ਦਿਲ ਦਿਮਾਗ ਵਿੱਚ ਸਾਰੀ ਅਕਾਲੀ ਲੀਡਰਸ਼ਿਪ ਦੇ ਖਿਲਾਫ ਜਿਹੜਾ ਰੋਹ ਸੀ, ਉਹਦੇ ਵਿੱਚ ਸਭ ਤੋਂ ਵੱਧ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਖਿਲਾਫ ਗੁੱਸਾ ਸੀ। ਪਰ ਅੱਜ ਇਹ ਗੱਲ ਮੰਨਣੀ ਪੈਣੀ ਆ ਕਿ ਜਥੇਦਾਰ ਟੌੜਾ ਫੇਰ ਵੀ ਕਿਸੇ ਨਾ ਕਿਸੇ ਤਰ੍ਹਾਂ ਪੰਥ ਨੂੰ, ਕੌਮ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਵਾਬਦੇਹੀ ਰੱਖਦੇ ਸੀ। ਤੇ ਜਿਹੜਿਆਂ ਦੇ ਪੱਲੇ ਆਪਾਂ ਹੁਣ ਪਏ ਹੋਏ ਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਤੁਰ ਜਾਣ ਤੋਂ ਬਾਅਦ ਤਾਂ ਬਿਲਕੁਲ ਹੀ ਮਤਲਬ ਕਿ ਜਥੇਦਾਰ ਜਿਹੜਾ ਗੁਰਚਰਨ ਸਿੰਘ ਟੌੜਾ ਤੁਰ ਗਿਆ, ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੜ੍ਹਾਈ ਕਰ ਗਏ, ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ। ਕੋਈ ਉਹਨੂੰ ਲੋਕ ਲੱਜਾ ਨਹੀਂ, ਕੋਈ ਸ਼ਰਮ ਹਿਆ ਨਹੀਂ, ਕੋਈ ਧਰਮ ਦੀ ਮਰਿਆਦਾ ਦਾ ਗਿਆਨ ਨਹੀਂ, ਕੋਈ ਉਹਨੂੰ ਬਾਣੀ ਦਾ, ਬਾਣੇ ਦਾ, ਜਾਂ ਕਿਹੜੀ ਸਾਡੇ ਧਰਮ ਦੀ ਮਰਿਆਦਾ, ਜਾਂ ਸਾਡੇ ਨਾਲ ਕੀ ਸਾਡੇ ਹਿੱਤਾਂ ਦਾ ਨੁਕਸਾਨ ਆ। ਉਹ ਸੱਤਾ ਨੂੰ ਪਿਆਰ ਕਰਨ ਵਾਲਾ ਇੱਕ ਇਹੋ ਜਿਹਾ ਸ਼ਖਸ ਆ ਜਿਹਨੂੰ ਇਹ ਆ ਵੀ ਮੈਂ ਇੱਕ ਵਾਰੀ ਆਪਦੇ ਜਿਉਂਦੇ ਜੀ ਪੰਜਾਬ ਦਾ ਮੁੱਖ ਮੰਤਰੀ ਜਾਂ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਬਣਾ ਕੇ ਦਿਖਾਉਣੀ ਆ, ਕਿਉਂਕਿ ਮੇਰੇ ਤੇ ਇਹ ਇਲਜ਼ਾਮ ਜਿਹਾ ਲਾ ਦਿੱਤਾ ਗਿਆ ਕਿ ਪਹਿਲਾਂ ਤਾਂ ਤੂੰ ਆਪਦੇ ਪਿਓ ਦੀ ਛਤਰ ਛਾਇਆ ਹੇਠ ਹੀ ਚੜ੍ਹ ਚੁੜ ਗਿਆ, ਤੈਨੂੰ ਹੁਣ ਪਤਾ ਲੱਗੂ, ਤੇ ਵੀ ਮੈਂ ਜੋ ਮਰਜ਼ੀ ਹੋ ਜੇ ਵੀ ਮੈਂ ਨਾ ਤਾਂ ਅਕਾਲੀ ਦਲ ਦੀ ਪ੍ਰਧਾਨਗੀ ਛੱਡਣੀ ਆ ਤੇ ਨਾ ਹੀ ਇਹ ਜਿੱਦ ਛੱਡਣੀ ਆ ਕਿ ਜੇ ਮੈਂ ਇੱਕ ਵਾਰੀ ਸਰਕਾਰ। ਔਰ ਇਹ ਗੱਲਾਂ ਬੜੀਆਂ ਔਖੀਆਂ ਤੇ ਨਾਮੁਮਕਿਨ। ਜਿਹੜੀ ਭਾਰਤੀ ਜਨਤਾ ਪਾਰਟੀ ਦੇ ਨਾਲ ਇੰਨਾ ਲੰਮਾ ਅਰਸਾ ਇਹਨਾਂ ਨੇ ਗੱਠਜੋੜ ਰੱਖਿਆ, ਹੁਣ ਤਾਂ ਉਹ ਵੀ ਡੇਲਿਆਂ ਵੱਟੇ ਨਹੀਂ ਸਿਆਣਦੇ। ਤੇ ਇਸ ਪਾਟੋ ਧਾੜ ਦੇ ਵਿੱਚ ਜਿਹੜਾ RSS ਦਾ ਜਾਂ ਐਂਟੀ ਪੰਥਕ ਧਿਰਾਂ ਦਾ ਦਾਅ ਲੱਗਿਆ ਹੋਇਆ, ਉਹ ਆਪਾਂ ਨੂੰ ਸਭ ਨੂੰ ਪਤਾ। ਜੇਕਰ ਬਾਦਲਕਿਆਂ ਦੇ ਉੱਤੇ ਖਾਲਸਾ ਪੰਥ ਦਾ ਇਹ ਰੋਸ ਆ ਵੀ ਇਹ RSS ਨਾਲ ਜਾਂ ਭਾਰਤੀ ਹਿੰਦੂਤਵੀ ਤਾਕਤਾਂ ਨਾਲ ਤਾਲਮੇਲ ਕਰਕੇ ਚੱਲਦੇ ਆ, ਸ਼ਰੇਆਮ ਹਿੰਦੂ ਸ਼ਿਵ ਸੈਨਾ
ਹਿੰਦੂ ਸੁਰੱਖਿਆ ਸੰਮਤੀ ਵਰਗੀਆਂ ਧਿਰਾਂ ਨਾਲ ਤਾਲਮੇਲ। ਆਪਾਂ ਨੂੰ ਸਭ ਨੂੰ ਪਤਾ, ਜਦੋਂ ਪਿਛਲੇ ਵਾਰ ਇਲੈਕਸ਼ਨਾਂ ਸੀਗੀਆਂ ਉਦੋਂ ਇਹਨਾਂ ਨੇ ਕਿਵੇਂ ਬਾਦਲ ਸਾਹਿਬ ਨੇ, ਸੁਖਬੀਰ ਬਾਦਲ ਨੇ ਸਮਝੌਤੇ ਦਾ ਐਲਾਨ ਕੀਤਾ। ਉਹ ਪਟਿਆਲੇ ਦੇ ਵਿੱਚ ਉਹਦੀਆਂ 2 ਵੋਟਾਂ ਨਹੀਂ ਹੋਣੀਆਂ, ਸਾਰੇ ਪੰਜਾਬ 'ਚੋਂ 5 ਵੋਟਾਂ ਨਹੀਂ ਪਵਾ ਸਕਦਾ ਉਹ ਹਿੰਦੂ ਕੱਟੜਪੰਥੀ, ਪਰ ਉਹਦੇ ਨਾਲ ਤਾਲਮੇਲ ਕਰਕੇ ਸਿੱਖਾਂ ਨੂੰ ਚੜਾਇਆ। ਸੋ ਜਿਹੜਾ ਆਪਾਂ ਨੂੰ ਇਹ ਰੋਸ ਆ ਨਾ ਬਈ ਇਹ ਬਾਦਲ ਦਲ ਵਾਲੇ ਆ ਜਿਹੜੇ ਵੀ ਇਹ ਹਿੰਦੂਤਵਾ ਨਾਲ ਘਿਓ ਖਿਚੜੀ ਆ, ਤਾਂ ਜਿਹੜੇ ਦੂਜੇ ਪਾਸੇ ਆ ਜਿਹੜੇ ਸੱਤਾ ਸੰਭਾਲਣ ਨੂੰ ਫਿਰਦੇ ਆ, ਜਿਹੜੇ ਬਾਦਲਕਿਆਂ ਤੋਂ ਦੁਖੀ ਹੋ ਕੇ ਅੱਕ ਕੇ ਆਪੋ ਆਪਦੇ ਕਾਰਨਾਂ ਕਰਕੇ ਬੀਬੀ ਜਗੀਰ ਕੌਰ, ਸੁਖਦੇਵ ਸਿੰਘ ਢੀਂਡਸਾ ਵਾਲਾ ਸਾਰਾ ਜਿਹੜਾ ਅਕਾਲੀ ਦਲ ਸੰਯੁਕਤ ਆ, ਜਿਨ੍ਹਾਂ ਦਾ ਕੈਂਡੀਡੇਟ ਅੱਜ ਬਲਵੀਰ ਸਿੰਘ ਘੁੰਨਸ, ਬਹੁਤ ਘੱਟ ਵੋਟਾਂ ਜਿਹੜੀਆਂ ਨੇਗੀਆਂ। ਬੀਬੀ ਜਗੀਰ ਕੌਰ ਨੂੰ ਫੇਰ ਕੁਝ ਵੋਟਾਂ ਮਿਲ ਗਈਆਂ ਸੀ ਉਦੋਂ ਪਿਛਲੇ ਸਾਲ, ਤੇ ਉਹ ਅੱਜ ਹਰਿਆ। ਸੋ ਜਿਹੜੀ ਇਹ ਧਿਰ ਵਾ ਇਹਦੇ ਬਾਰੇ ਵੀ ਆਪਾਂ ਨੂੰ ਕੋਈ ਭੁਲੇਖਾ ਨਹੀਂ। ਇਹ ਵੀ ਦਿੱਲੀ ਵਾਲਿਆਂ ਨਾਲ, ਬੀਜੇਪੀ ਵਾਲਿਆਂ ਨਾਲ, RSS ਵਾਲਿਆਂ ਨਾਲ ਸਾਂਝ ਰੱਖਦੇ ਆ, ਤੇ ਇਹਨਾਂ ਦੇ ਨਾਲ ਤਾਲਮੇਲ ਜਿਹੜਾ ਹੈ ਉਹ ਵੱਖਰੇ ਤੌਰ ਤੇ ਰੱਖਿਆ ਹੋਇਆ, ਤੇ ਜਿਹੜਾ ਬਾਦਲ ਦਲ ਨਾਲ ਆ ਉਹਨਾਂ ਦਾ ਵੱਖਰਾ, ਦੋਨਾਂ ਹੱਥਾਂ 'ਚ ਲੱਡੂ ਆ। ਜਿਵੇਂ ਇੱਕੋ ਆਪਾਂ ਕਹਾਣੀ ਪੜ੍ਹਦੇ ਹੁੰਦੇ ਆ ਵੀ ਇੱਕ ਬਾਂਦਰ ਸੀਗਾ, 2 ਬਿੱਲੀਆਂ ਲੜ ਪਈਆਂ ਤੇ ਦੋਨਾਂ ਦਾ ਜਿਹੜਾ ਉਹ ਖਾਣ ਵਾਲਾ ਚੀਜ਼ ਸੀਗੀ ਉਹ ਦੋਨਾਂ ਦੀ ਚਟਮ ਕਰ ਗਿਆ। ਉਵੇਂ ਦੋਨਾਂ ਹੱਥਾਂ ਦੇ ਵਿੱਚ ਲੱਡੂ ਆ। ਦੋਨੇ ਧਿਰਾਂ ਹੀ ਬਾਦਲ ਦਲ ਅਤੇ ਬਾਦਲ ਦਲ ਦੇ ਵਿਰੋਧੀ ਜਿਹੜੇ ਅਕਾਲੀ ਦਲ ਸੰਯੁਕਤ ਵਾਲੇ ਆ, ਦੋਨੇ ਹੀ RSS ਜਾਂ ਹਿੰਦੂ ਰਾਸ਼ਟਰ ਵਾਲਿਆਂ ਦੇ ਜਾਂ BJP ਦੇ ਮਖਾਜ ਨੇ ਕਿ ਸਾਨੂੰ ਕਿਸੇ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੀ ਸੱਤਾ ਹੱਥ ਲੱਗ ਜਾਵੇ। ਸੋ ਇਹ ਜਿਹੜਾ ਆਉਣ ਵਾਲਾ ਸਮਾਂ ਉਹ ਖਾਲਸਾ ਪੰਥ ਲਈ ਹੋਰ ਜ਼ਿਆਦਾ ਭਿਆਨਕ ਆ, ਕਿਉਂਕਿ ਹੁਣ ਜ਼ਿਆਦਾ ਲਿਫ ਕੇ, ਜ਼ਿਆਦਾ ਮੁੱਚ ਕੇ ਸਮਝੌਤਾ ਜਿਹੜੇ ਆ ਉਹ ਬਦਲ ਕੇ ਕਰਨਗੇ ਤੇ ਸਿੱਖ ਹਿੱਤਾਂ ਦੀ ਬਲੀ ਜਿਹੜੀ ਆ ਉਹ ਦੇਣਗੇ। ਇਸ ਮਾਹੌਲ ਦੇ ਵਿੱਚ ਜਦੋਂ ਇੰਨੇ ਨਿਗਰੇ ਹੋਏ, ਇੰਨੇ ਭੈੜੇ ਦਿਨ ਹੋਣ, ਉਦੋਂ ਜਿਹਨੂੰ ਮਰਜ਼ੀ ਪ੍ਰਧਾਨ ਬਣਾ ਲਓ, ਜਿਹਨੂੰ ਮਰਜ਼ੀ ਨਾ ਬਣਾ ਲਓ, ਕਿਉਂਕਿ ਜਿਹੜਾ ਕੁਛ ਖਾਲਸਾ ਪੰਥ ਦਾ ਇਸ ਵੇਲੇ ਹੈਗਾ ਉਹਦੇ 'ਚ ਨਿਰਾਸ਼ਾ, ਉਦਾਸੀ, ਮਾਯੂਸੀ ਦਾ ਮਾਹੌਲ ਆ। ਇਹ ਠੀਕ ਆ ਕਿ ਇਸ ਦੌਰ ਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਕਦੇ ਨਾ ਕਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਖ ਆਪਦੀ ਹੋਂਦ ਹਸਤੀ ਦਾ ਪ੍ਰਗਟਾਵਾ ਕਰਦੇ ਨੇ, ਆਪਦੇ ਹੱਕਾਂ ਅਤੇ ਹਿੱਤਾਂ ਦੀ ਜਿਹੜੀ ਲੜਾਈ ਆ ਉਹਨੂੰ ਅੱਗੇ ਤੋਰ ਰਹੇ ਨੇ। ਜਿਵੇਂ ਆਪਾਂ ਕੱਲ ਗੱਲ ਕੀਤੀ ਸੀ ਕਿ ਰਾਮਪੁਰਾ ਫੂਲ ਦੇ ਵਿੱਚ ਤੇ ਮੁਕਤਸਰ ਦੇ ਵਿੱਚ ਸਕੂਲਾਂ ਦੇ ਵਿੱਚ ਹਿੰਦੂ ਤਵੀ ਤਾਕਤਾਂ ਨੇ ਜੋ ਕੁਝ ਲਿਆਂਦਾ, ਉਹਦੇ ਖਿਲਾਫ ਜੋ ਕੁਝ ਚੱਲਿਆ ਰਾਤ, ਭਾਈ ਜਿਹੜਾ ਆਪਣਾ ਲੱਖਾ ਸਿਧਾਣਾ, ਉਹਨੂੰ ਤਾਂ ਰਾਤ ਛੱਡਤਾ ਤੇ ਬਾਕੀ ਵੀ ਬੰਦੇ ਜਿਹੜੇ ਨੇ ਉਹ ਸਵੇਰੇ ਸਾਰੀ ਗੱਲ ਸੰਗਤ ਵਿੱਚ ਆਈ। ਤੇ ਜਿਹੜਾ ਸਟੇਟ ਦਾ ਇਸ ਮਸਲੇ ਉੱਤੇ ਰਵੱਈਆ ਉਹ ਸਿੱਧਾ ਜਿਹਾ ਵਾ ਬਈ RSS ਨੂੰ ਬਿਲਕੁਲ ਨਿਰਦੋਸ਼ ਸਾਬਤ ਕਰਨਾ। ਹੁਣ ਜਿਹੜੇ ਸਕੂਲ ਵਾਲੇ ਨੇ ਜਾਂ RSS ਵਾਲੇ ਕਹਿ ਦਈਏ ਸਿੱਧਾ ਪੰਜਾਬੀ 'ਚ, ਉਹ ਇਹ ਸਾਬਤ ਕਰਨ ਤੇ ਤੁਲੇ ਹੋਏ ਨੇ ਕਿ ਨਾ ਤਾਂ ਸਕੂਲ ਦੇ ਵਿੱਚ ਕਿਸੇ ਨਾਲ ਕੋਈ ਪੰਜਾਬੀ ਬੋਲੀ ਕਰਕੇ, ਨਾ ਸਿੱਖ ਸਰੋਕਾਰਾਂ ਕਰਕੇ ਕੋਈ ਧੱਕਾ ਹੋ ਰਿਹਾ। ਹੁਣ ਆਪਣੇ ਕੋਲੇ ਸਬੂਤ ਨੇ, ਵੀਡੀਓਜ਼ ਨੇ ਉਹਨਾਂ ਬੱਚਿਆਂ ਦੀਆਂ। ਧੰਨ ਨੇ ਉਹ ਜੀ ਨਿਆਣੇ ਤੇ ਧੰਨ ਨੇ ਉਹ ਮਾਪੇ ਜਿਨ੍ਹਾਂ ਨੇ ਪੰਥ ਦੀ, ਕੌਮ ਦੀ ਲੜਾਈ ਜਿਹੜੀ ਆ ਉਹ ਲੜੀ। 4 ਮਹੀਨੇ ਪਹਿਲਾਂ ਇਹ ਜਿਹੜਾ ਨਵਾਂ ਪ੍ਰਿੰਸੀਪਲ, ਜਿਹਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਉਹ ਆਇਆ ਤੇ ਜਿਸ ਤਰੀਕੇ ਨਾਲ ਉਹਨੇ ਆ ਕੇ ਭੂਤਕੜਾ ਪਾਇਆ, ਹੌਲੀ ਹੌਲੀ ਅੱਗ ਧੁਖਦੀ ਬਣ ਗਈ। ਤੇ ਅੱਜ ਬਹੁਤ ਸਾਰੇ ਜਿਹੜੇ ਸਾਡੇ ਇੱਕ ਇਹੋ ਜਿਹੀ ਚੀਜ਼, ਇੱਕ ਇਹੋ ਜਿਹਾ ਵਰਗ ਹੀ ਪੈਦਾ ਹੋ ਗਿਆ ਜਿਹੜਾ ਹਰ ਸਿੱਖ ਮਸਲੇ ਦੇ ਉਭਾਰ ਮੌਕੇ ਦੁਸ਼ਮਣਾਂ ਦੇ ਹੱਥ ਮਜ਼ਬੂਤ ਕਰਨ ਵਾਲੇ ਪਾਸੇ ਉਹ ਖੜ ਜਾਂਦਾ। ਹੁਣ ਵੀ ਕਈ ਲੱਗੇ ਹੋਏ ਨੇ। ਇੱਕ ਚੱਲ ਰਿਹਾ ਜੀ ਇਹਨਾਂ ਸਕੂਲਾਂ 'ਚ ਫਿਰ ਆਪਦੇ ਨਿਆਣੇ ਲਾਉਣੇ ਕਾਹਤੋਂ ਆ? ਭਾਈ ਇਹ ਸਕੂਲ ਪੰਜਾਬ ਦੀ ਧਰਤੀ ਉੱਤੇ ਆ, ਪੰਜਾਬ ਸਰਕਾਰ ਦੇ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪ੍ਰਵਾਨਗੀ ਨਾਲ ਇੱਥੇ ਜਿਹੜਾ ਹੈਗਾ ਉਹਨਾਂ ਨੇ ਵੀ ਇੱਥੇ ਤੁਹਾਨੂੰ ਪੰਜਾਬੀ, ਪੰਜਾਬ ਸਰਕਾਰ ਦਾ ਤਾਂ ਸਿੱਧਾ ਹੁਕਮ ਆ ਕਿ ਪੰਜਾਬ ਦੇ ਹਰ ਸਕੂਲ ਦੇ ਵਿੱਚ ਪੰਜਾਬੀ ਲਾਜ਼ਮੀ ਪੜ੍ਹਾਉਣੀ ਪਊ। ਤੇ ਉਹ ਕਹਿੰਦੇ ਅਸੀਂ ਪੰਜਾਬੀ ਜਿਹੜੀ ਹੈਗੀ ਆ ਬੋਲਣ ਵੀ ਨਹੀਂ ਦੇਣੀ, ਜੁਰਮਾਨੇ ਕਰਾਂਗੇ। ਤੇ ਜਿਸ ਧਰਤੀ ਉੱਤੇ ਜਿਨ੍ਹਾਂ ਲੋਕਾਂ ਦੇ ਕਰਕੇ ਇਹ ਸਕੂਲ ਚੱਲਦੇ ਨੇ, ਉਹਨਾਂ ਲੋਕਾਂ ਤੋਂ ਮਣਾ ਮੂੰਹ ਰਿਪੋਰਟ ਲੈ ਕੇ, ਪੈਸੇ ਲੈ ਕੇ, ਮੋਟੀਆਂ ਫੀਸਾਂ ਲੈ ਕੇ ਜਦ ਅਗਲਾ ਇਹ ਕਰੇ ਕਿ ਸਾਡਾ ਏਜੰਡਾ ਚੱਲੂ, ਇਹ ਕਿਵੇਂ ਹੋ ਸਕਦਾ? ਇੱਕ RSS ਦਾ ਵਿਦਿਆ ਭਾਰਤੀ ਦਾ ਨੁਮਾਇੰਦਾ TV ਉੱਤੇ ਬੋਲ ਰਿਹਾ ਸੀ
कि जी तुसीं कहंदे हो भी हिमाचल दा प्रिंसीपल इत्थे किवें लाता, कहंदा तुहाडे नियाणे भी तां कनेडा अमेरिका च जाके उत्थे नौकरियां करदे आ, तुसीं इसे भारत दा नाल दे सूबे दा उठ के आया होया मंजूर नहीं कर रहे, फिर तुहाडे बच्चों नूं बाहरले मुल्कां च वड्डियां वड्डियां पोस्टां मिल रहीआं ने। हुण उहनूं दसो कौन समझावे कि साडे बच्चे जे उत्थे जांदे आ तां आईलैट्सां करके अंग्रेजी जिहड़ी उत्थे मस्ट बोली है, जिहड़ी उत्थे जिन्नी कुछ उहनां नूं लोड़ आ, ठीक आ, असीं आपदी बोली धर्म ते सभ्याचार लई भी उत्थे तत्पर हां, पर असीं उत्थों दे लोकां लई प्रॉब्लम नहीं बनदे, जिहड़े उत्थों दे लोकां नूं बोली चाहीदी आ, ਜਿਹੜੇ ਉੱਥੋਂ ਦੇ ਸਿਸਟਮ ਨੂੰ ਜੋ ਚਾਹੀਦਾ ਉਹ ਲੈ ਕੇ ਜਾਂਦੇ ਆ। ਜੇਕਰ ਹਿਮਾਚਲ ਦੇ ਇਸ ਬੰਦੇ ਨੇ ਤੇ ਨੌਕਰੀ ਕਰਨੀ ਹੈ ਤਾਂ ਉਹਨੂੰ ਪੰਜਾਬੀ ਲਿਖਣੀ, ਬੋਲਣੀ, ਸਮਝਣੀ, ਪੜ੍ਹਨੀ ਆਉਂਦੀ ਹੋਣੀ ਚਾਹੀਦੀ ਆ। ਅਸੀਂ ਇਹ ਦੇਖ ਰਹੇ ਹਾਂ ਕਿ ਬਹੁਤ ਸਾਰੇ ਪੁਲਿਸ ਮਹਿਕਮੇ ਦੇ ਅਫਸਰ ਦੂਜੀਆਂ ਸਟੇਟਾਂ ਤੋਂ ਇੱਥੇ ਨੌਕਰੀਆਂ ਕਰਨ ਆਏ ਹੋਏ ਨੇ। ਉਹਨਾਂ ਦੇ ਬੋਲਚਾਲ ਦੇ ਲਹਿਜੇ ਤੋਂ ਵੀ ਪਤਾ ਲੱਗ ਜਾਂਦਾ ਵਾ ਵੀ ਇਹ ਪੰਜਾਬੀ ਨਹੀਂ ਹੈਗਾ, पर वो सारे दे सारे पंजाबी सिखते आ। उन्होंने पता कि साडा पंजाबी लोकां नाल वाह पैना, असीं इन्हां दी गल किवें समझांगे, किवें इन्हां नूं आपदी गल दसांगे जे सानूं पंजाबी नहीं आउंदी होऊगी। इवें ही बहुत सारे जिहड़े होर महकमे आ उन्हां दा नित रौला पैंदा कि दूजे सूबिਆਂ ਦੇ लोकां नूं भगवंत मान दी सरकार धड़ा धड़ नौकरियां दे रही है। ਉਹ ਵੀ ਲੋਕ ਸਾਰੇ ਦੇ ਸਾਰੇ ਇੱਥੇ ਜਦੋਂ ਕੰਮ ਕਰਨ ਆਉਂਦੇ ਆ ਉਹਨਾਂ ਤੋਂ ਆਸ ਕੀਤੀ ਜਾਂਦੀ ਆ ਕਿ ਉਹਨਾਂ ਨੂੰ ਪੰਜਾਬੀ ਬੋਲੀ ਸਮਝਣੀ, ਸਮਝਾਉਣੀ, ਲਿਖਣੀ, ਬੋਲਣੀ ਆਉਂਦੀ ਹੋਵੇ। तो ਜੇਕਰ ਵਿਦਿਆ ਭਾਰਤੀ ਵਾਲਾ ਜਿਹੜਾ ਉਹ ਨੁਮਾਇੰਦਾ ਹੈ ਉਹਨੂੰ ਜੇ ਪੁੱਛਿਆ ਜਾਵੇ ਵੀ ਭਾਈ ਫਿਰ ਜੇ ਕਹਿੰਦੇ ਜੀ ਇੱਥੇ ਤੁਸੀਂ ਹਿਮਾਚਲ ਦਾ ਬੰਦਾ ਮਨਜ਼ੂਰ ਨਹੀਂ ਕਰਦੇ, ਭਾਈ ਜੇਕਰ ਅਸੀਂ ਜਾ ਕੇ ਆਪ ਦਾ ਏਜੰਡਾ ਬਾਹਰਲੇ ਮੁਲਕਾਂ 'ਚ ਥੋਪਣ ਦੀ ਜਿੱਦ ਕਰਾਂਗੇ ਫਿਰ ਸਾਡੇ ਨਾਲ ਵੀ ਇਹੀ ਕੁਝ ਹੋਊਗਾ ਜਿਹੜਾ ਇੱਥੋਂ ਪੰਜਾਬ ਦੇ ਲੋਕ ਗੈਰ ਪੰਜਾਬੀ ਬੰਦੇ ਨਾਲ ਕਰ ਰਹੇ ਨੇ। ਔਰ ਸਾਡੀ ਤਾਂ ਪਹਿਲੋਂ ਹੀ ਇਹ ਲੜਾਈ ਆ ਕਿ ਸਾਡੇ ਧਰਮ ਨੂੰ, ਸਾਡੀ ਬੋਲੀ ਨੂੰ, ਸਾਡੇ ਸੱਭਿਆਚਾਰ ਨੂੰ ਖਤਮ ਕੀਤਾ ਜਾ ਰਿਹਾ ਔਰ ਪੂਰਾ ਖੁਰਾ ਖੋਜ ਮਟਾਉਣ ਦਾ ਅਹਿਦ ਕਰੀ ਬੈਠੇ ਆ ਜਿਹੜੇ RSS ਵਾਲੇ। ਖਾਸ ਤੌਰ ਤੇ ਸਿੱਖਾਂ ਦਾ ਹਿੰਦੂਕਰਨ ਕਰਨ ਦਾ ਜਿਹੜਾ ਏਜੰਡਾ ਉਹ ਕਿ ਲੁਕਿਆ ਛਿਪਿਆ ਤਾਂ ਹੈ ਨਹੀਂ। ਤੇ ਜਦੋਂ ਤੁਸੀਂ ਆ ਕੇ ਸ਼ਰੇਆਮ ਕਹੋ ਸਾਡੇ ਬੱਚਿਆਂ ਨੂੰ ਕਿ ਪੰਜਾਬੀ ਨਹੀਂ ਬੋਲਣੀ ਤੇ ਤੁਸੀਂ ਜੀ ਪੰਜਾਬੀ ਪਹਿਰਾਵਾ ਨਹੀਂ ਪਾਉਣਾ, ਕੜਾ ਨਹੀਂ ਪਾਉਣਾ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਇੱਕ ਨਵਾਂ ਹੀ ਟਕਭੰਜ ਤੋਰਿਆ ਜੀ ਰਾਤ ਨੂੰ ਕੁੜੀਆਂ ਭੇਜੋ। ਸਾਡੇ ਸੱਭਿਆਚਾਰ ਦੇ ਵਿੱਚ ਤਾਂ ਇਹ ਗੱਲ ਅਜੇ ਤੱਕ ਕਿਸੇ ਨੇ ਹਜਮ ਨਹੀਂ ਕਰ। ਤੇ ਗੱਲ ਹੁਣ ਇਹ ਹੈ ਕਿ ਐਡੇ ਕਮੀਨੇ ਨੇ ਆਪਦੀ ਗੱਲ ਤੇ ਖੜਨ ਦੀ ਥਾਂ ਕਿ ਹਾਂ ਜੀ ਅਸੀਂ ਤਾਂ ਇਹ ਜੇ ਹੁਕਮ ਲੈ ਕੇ ਆਂਦੇ ਨੇ ਤਾਂ ਅਸੀਂ ਤਾਂ ਲਾਗੂ ਕਰਾਂਗੇ, ਜਿਹਨੇ ਸਾਡੇ ਕੋਲੇ ਨਹੀਂ ਪੜ੍ਹਨਾ ਨਾ ਪੜ੍ਹੇ, ਅਸੀਂ ਤਾਂ ਜਿਹੜਾ ਨਿਆਣਾ ਸਾਡੇ ਕੋਲੇ ਪੜੂਗਾ ਸਾਡੇ ਸਰਵ ਹਿਤਕਾਰੀ ਸਕੂਲਾਂ 'ਚ, RSS ਦੇ ਸਕੂਲਾਂ 'ਚ, ਔਰ ਹੁਣ ਤਾਂ ਸਾਰਾ ਵੇਰਵਾ ਹੀ ਆ ਗਿਆ ਵਾ ਵੀ ਘੱਟੋ ਘੱਟ 500 ਸਕੂਲ RSS ਦੇ ਪ੍ਰਭਾਵ ਵਾਲਾ, ਸਿੱਧੇ ਜਾਂ ਸਿੱਧੇ ਪ੍ਰਭਾਵ ਵਾਲਾ ਪੰਜਾਬ ਵਿੱਚ ਹੈਗਾ। ਮੈਨੂੰ ਇਹ ਗਿਣਤੀ ਤੇ ਉੱਤੇ ਵੀ ਸ਼ੱਕ ਵਾ ਕਿਉਂਕਿ ਮੈਨੂੰ ਲੱਗਦਾ ਹੈਗਾ ਕਿ ਘੱਟੋ ਘੱਟ 1000 ਇਹੋ ਜਿਹਾ ਅਦਾਰਾ ਹੋਏਗਾ ਤੇ ਇਹਨਾਂ ਸਾਰੇ ਅਦਾਰਿਆਂ ਦੇ ਬਾਰੇ ਉਹ ਬੜਾ ਕਮੀਨਾ ਬਾਰ ਜਿਹੜਾ ਹੈਗਾ ਉਹ ਕਰਦੇ ਆ। ਉਹ ਕਦੇ ਸ਼ੋਅ ਨਹੀਂ ਕਰਦੇ ਵੀ ਸਾਡਾ RSS ਦਾ ਸਕੂਲ ਆ। ਤੇ ਜਦੋਂ ਉੱਥੇ ਜਾ ਕੇ ਬੰਦਿਆਂ ਨੂੰ ਸਮਝ ਲੱਗਦੀ ਆ ਵੀ ਇਹ ਟਟਵੈਰ ਤਾਂ RSS ਵਾਲੇ ਕਰਦੇ ਹੁੰਦੇ, ਉਦੋਂ ਫਿਰ ਇਹ ਚੀਕਾਂ ਜਿਹੀਆਂ ਮਾਰਦੇ ਆ। ਤੇ ਅੱਜ ਇਹ ਕਹਿਣ ਦੀ ਬਜਾਏ ਕਿ ਸਾਡੇ ਹੁਕਮ ਜੀ ਬੜੇ ਪੱਕੇ ਨੇ, ਅਸੀਂ ਤਾਂ ਇਹੀ ਕਰਾਂਗੇ, ਹੁਣ ਕਹਿੰਦੇ ਜੀ ਨਾ ਇਹਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਹੁਣ ਮਰੇ ਮੁੱਕਰੇ ਦਾ ਕੀ ਗਵਾਹ ਹੁੰਦਾ ਜੀ? ਮਰੇ ਮੁੱਕਰੇ ਦਾ ਕੀ ਇਲਾਜ ਕਰੋਗੇ ਤੁਸੀਂ? ਉਹ ਤਾਂ ਹੁਣ ਉਹਨਾਂ ਮਾਵਾਂ ਨੂੰ, ਉਹਨਾਂ ਬੱਚਿਆਂ ਨੂੰ, ਉਹਨਾਂ ਮਾਪਿਆਂ ਨੂੰ, ਉਹਨਾਂ ਲੜਨ ਵਾਲਿਆਂ ਨੂੰ ਝੂਠਾ ਸਾਬਤ ਕਰ ਦੇ। ਔਰ ਨਾਲ ਮੀਡੀਆ ਦੇ ਨਾਲ ਪੰਜਾਬ ਦੀ ਸਰਕਾਰ, ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਆ ਉਹਦਾ ਤੁਸੀਂ ਲਹਿਜਾ ਦੇਖੋ। ਉਹ ਕਹਿੰਦਾ ਜੀ ਮੇਰੇ ਕੋਲੇ ਮਾਪੇ ਆਉਂਦੇ, ਮੇਰੇ ਕੋਲੇ ਬੱਚੇ ਆਉਂਦੇ, 4 ਮਹੀਨੇ ਹੋ ਗਏ ਉਹ ਲੋਕ ਪਿੱਟ ਕੇ ਮਰ ਗਏ, ਉੱਥੇ ਜਾ ਕੇ ਨਿੱਤ ਕਲਪਦੇ ਰਹੇ ਤੇ ਤੈਨੂੰ ਪਤਾ ਹੀ ਨਹੀਂ ਹੈਗਾ ਵੀ ਉਸ ਸਕੂਲ ਦੇ ਵਿੱਚ ਕੀ ਹੋ ਰਿਹਾ। ਤੇਰਾ ਕੰਮ ਨਹੀਂ ਹੈਗਾ। ਜਿਵੇਂ ਇੱਕ ਥਾਣੇਦਾਰ ਆ ਜਿਹੜਾ, ਉਹਦੇ ਬਾਰੇ ਇਹ ਕਿਹਾ ਜਾਂਦਾ ਕਈ ਵਾਰੀ ਸਰਕਾਰਾਂ ਹੁਕਮ ਕਰਦੀਆਂ ਨੇ ਵੀ ਜੇ ਕੋਈ ਨਸ਼ੇ ਵਾਲੀ ਗੱਲ ਹੋ ਗਈ ਤਾਂ ਥਾਣੇਦਾਰ ਤੇ ਕਾਰਵਾਈ ਹੋਊਗੀ। ਇਹਦਾ ਮਤਲਬ ਥਾਣੇਦਾਰ ਦੀ ਡਿਊਟੀ ਆ ਕਿ ਆਪਦੇ ਇਲਾਕੇ ਦੇ ਵਿੱਚ ਉਹ ਨਜ਼ਰ ਪੂਰੀ ਰੱਖੇ। ਇਵੇਂ ਹੀ ਜਦੋਂ ਖਾਲਸਾ ਪੰਥ ਕਈ ਵਾਰੀ ਇਹ ਐਲਾਨ ਕਰਦਾ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਹੋਏਗੀ ਉੱਥੇ ਸਾਰੀ ਕਮੇਟੀ ਦੇ ਖਿਲਾਫ ਕਾਰਵਾਈ ਹੋਏਗੀ। ਇਹਦਾ ਮਤਲਬ ਆ ਕਿ ਕਮੇਟੀ ਵਾਲੇ ਉਹ ਆਪਦੇ ਫਰਜ਼ਾਂ ਪ੍ਰਤੀ ਚਤੰਨ ਹੋ। ਸੋ ਜ਼ਿਲ੍ਹਾ ਸਿੱਖਿਆ ਮਹਿਕਮੇ ਦਾ ਇਹ ਅਫਸਰ ਦਾ ਫਰਜ਼ ਬਣਦਾ
कि वो आपदे इलाके दे विच सारे स्कूलों दे विच पंजाब सरकार दे नियम लागू होए हुए ने कि नहीं, इहदा ख्याल रखे। वो देखे उत्थे भी किसी न्याणे नूं हिंदी बोलण ते मजबूर तां नहीं कीता जा रहा। ये नहीं कि हिंदी पढ़नी होई नहीं, हिंदी भी सिखो, होर सारियां बोलियां सीखण नूं कोई इहो जी नहीं, पर पंजाबी बोली दी थां उत्ते पंजाबी बोली नूं रद्द करके ਉਹਦੀ ਥਾਂ ਦੇ ਉੱਤੇ ਕੋਈ ਸੰਸਕ੍ਰਿਤ ਲਿਆਓ ਕਿਸੇ, ਉਹ ਨਹੀਂ ਮਨਜ਼ੂਰ ਹੋਣਾ। ਅਸੀਂ ਤਾਂ ਸੰਸਕ੍ਰਿਤ ਨੂੰ ਵੀ ਕੋਈ ਗਲਤ ਨਹੀਂ ਕਹਿੰਦੇ, ਸਾਡੇ ਗੁਰੂ ਸਾਹਿਬਾਨ ਵੇਲੇ ਤੋਂ ਹੀ ਅਸੀਂ ਤਾਂ ਇਹ ਖੁੱਲੇ ਮਨ ਵਾਲੇ ਆ, ਅਸੀਂ ਸਾਰੀਆਂ ਬੋਲੀਆਂ ਨੂੰ ਵੈਲਕਮ ਕਰ ਸਕਦੇ, ਸਾਨੂੰ ਕਿਸੇ ਬੋਲੀ ਨਾਲ ਕੋਈ ਨਹੀਂ। ਪਰ ਸਾਡੀ ਬੋਲੀ ਨੂੰ ਨਫ਼ਰਤ ਕਰਨ ਵਾਲੇ ਇਸ ਤਰੀਕੇ ਨਾਲ ਪੱਤੇ ਖੇਡਦੇ ਆ ਕਿ ਸਾਡੇ ਨਿਆਣੇ ਆਪਦੀ ਬੋਲੀ ਤੋਂ ਬਾਗੀ ਹੋ ਜਾਣ। ਹੁਣ ਜਿਹੜੀ ਤਾਂ ਸਾਡੀ ਸਮੱਸਿਆ ਉਹ ਅੰਗਰੇਜ਼ੀ ਤੋਂ ਨਹੀਂ ਹੈ, ਅੰਗਰੇਜ਼ੀ ਇੱਕ ਇੰਟਰਨੈਸ਼ਨਲ ਲੈਂਗੁਏਜ ਆ, ਉਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹਰ ਥਾਂ ਦੇ ਉੱਤੇ ਕੰਮ ਆਉਣ ਵਾਲੀ ਬੋਲੀ ਹੈ। ਤੇ ਇੱਥੇ ਪੰਜਾਬ ਦੇ ਵਿੱਚ ਵੀ ਬਾਹਰ ਵੀ ਹਰ ਥਾਂ ਦੇ ਉੱਤੇ ਜੇਕਰ ਅੰਗਰੇਜ਼ੀ ਅਸੀਂ ਪੜ੍ਹੀਏ ਸਿੱਖੀਏ ਵਧੀਆ ਤਾਂ ਕੋਈ ਉਹਦੇ ਚ ਉਜ਼ਰ ਨਹੀਂ, ਪਰ ਹਿੰਦੀ ਜਿਹੜੀ ਆ ਉਹ ਸਾਡੀ ਪੰਜਾਬੀ ਬੋਲੀ ਨੂੰ ਖਾ ਸਕਣ ਦੇ ਸਮਰੱਥ ਵਾ। ਸਾਡੀ ਜੇ ਗੋਰੇ ਕਹਿਣ ਈਸਾਈ ਕਹਿਣ ਬਈ ਅਸੀਂ ਜੀ ਸਿੱਖੀ ਨੂੰ ਹੜੱਪ ਜਾਾਂਗੇ, ਇਹ ਨਾਮੁਮਕਿਨ ਆ, ਪਰ ਹਿੰਦੂਇਜ਼ਮ ਹੜੱਪ ਸਕਦਾ। ਇਵੇਂ ਹੀ ਅੰਗਰੇਜ਼ੀ ਬੋਲੀ ਸਾਡੀ ਪੰਜਾਬੀ ਨੂੰ ਨਹੀਂ ਹੜੱਪ ਸਕਦੀ, ਪਰ ਹਿੰਦੀ ਹੜੱਪ ਸਕਦੀ ਹੈ। ਸੋ ਜਿਵੇਂ ਇਸ ਮੌਕੇ ਸਾਡੇ ਲੋਕ ਇਹ ਸਾਰੀਆਂ ਗੱਲਾਂ ਸਮਝ ਕੇ ਹਿੰਦੀ ਦਾ ਹਿੰਦੂ ਕਰਨ ਦਾ ਵਿਰੋਧ ਕਰਦੇ, ਉਵੇਂ ਸਾਨੂੰ ਅੰਗਰੇਜ਼ੀ ਦਾ ਵਿਰੋਧ ਕਰਨ ਦਾ ਕੋਈ ਬਹੁਤਾ ਲੱਗਦਾ ਨਹੀਂ, ਕਿਉਂਕਿ ਸਾਡੇ ਸਾਹਮਣੇ ਆ ਭਾਰਤ ਦੇ ਦੱਖਣੀ ਸੂਬਿਆਂ ਦੇ ਵਿੱਚ ਉੱਥੇ ਅੰਗਰੇਜ਼ੀ ਪੜ੍ਹੀ ਜਾਂਦੀ ਆ ਜਾਂ ਉਹ ਆਪਦੀਆਂ ਸਥਾਨਕ ਬੋਲੀਆਂ ਉੱਤੇ ਗੱਲ ਕਰਦੇ ਆ, ਹਿੰਦੀ ਦਾ ਉਹ ਨਾਂ ਲੈਣ ਨੂੰ ਰਾਜੀ ਨਹੀਂ। ਆ ਜਿਹੜੇ ਸਾਡੇ ਪੰਜਾਬ 'ਚ ਧੂਤਾ ਕੰਪਨੀ ਖੜੀ ਹੋਈ ਆ, ਜਿਨ੍ਹਾਂ ਦਾ ਕਹਿੰਦੇ ਆ ਹਿੰਦੀ ਵਗੈਰਾ ਗੁਜ਼ਾਰਾ ਨਹੀਂ ਆ, ਕਿ ਝੂਠ ਬੋਲੀ ਜਾਂਦੇ ਆ, ਕਹਿੰਦੇ ਹਿੰਦੀ ਰਾਸ਼ਟਰੀ ਭਾਸ਼ਾ। ਮੈਂ ਗੂਗਲ ਤੇ ਸਰਚ ਮਾਰੀ, ਉੱਥੇ ਲਿਖਿਆ ਹੋਇਆ ਵੀ ਇਹ ਨਹੀਂ, ਬਿਲਕੁਲ ਨਹੀਂ ਹੈਗੀ ਰਾਸ਼ਟਰ ਭਾਸ਼ਾ। ਸੋ ਇਹ ਗੱਲ ਸਾਨੂੰ ਚੰਗੀ ਤਰ੍ਹਾਂ ਚੇਤੇ ਰੱਖਣ ਦੀ ਲੋੜ ਆ ਕਿ ਪੰਜਾਬ ਅਤੇ ਦੱਖਣ ਭਾਰਤੀ ਸੂਬਿਆਂ ਦਾ ਬੋਲੀਆਂ ਦੇ ਮਸਲੇ ਉੱਤੇ ਤੇ ਹਿੰਦੂਇਜ਼ਮ ਦੇ ਮਸਲੇ ਤੇ ਇੱਕੋ ਜਿਹਾ ਰਵੱਈਆ ਵਾ। ਜਿਵੇਂ ਉਹ ਹਿੰਦੀ ਦੇ ਵਿਰੋਧ 'ਚ ਨੇ, ਉਵੇਂ ਅਸੀਂ ਹਿੰਦੀ ਦੇ ਵਿਰੋਧ 'ਚ। ਜਿਵੇਂ ਉਹ ਹਿੰਦੂਇਜ਼ਮ ਦਾ ਛੱਪਾ ਆਪਦੇ ਤੇ ਪਵਾਉਣਾ ਨਹੀਂ ਚਾਹੁੰਦੇ, ਉਵੇਂ ਅਸੀਂ ਨਹੀਂ ਪਵਾਉਣਾ ਚਾਹੁੰਦੇ। ਉਹਨਾਂ ਦੇ ਖਿਲਾਫ ਕਦੇ ਇਹੋ ਜਿਹਾ ਰੰਡੀ ਰੋਣਾ ਇਹ ਨਹੀਂ ਪਾਉਂਦੇ। ਔਰ ਇਹ ਵੀ ਗੱਲ ਕਮਾਲ ਦੀ ਆ ਕਿ ਉੱਥੇ ਸਾਰੇ ਦਾ ਸਾਰਾ ਜਿਹੜਾ ਸੂਬਾ, ਉਹਦੇ ਵਿੱਚ ਜਿੰਨੇ ਮਰਜ਼ੀ ਸਿਆਸੀ ਤੌਰ ਤੇ ਵਖਰੇਵੇਂ ਹੋਣ ਲੋਕਾਂ ਦੇ ਜਾਂ ਜੋ ਮਰਜ਼ੀ ਹੋਣ, ਉਹ ਸਾਰੇ ਇਕਜੁੱਟ ਨੇ ਇਸ ਮਸਲੇ। ਸਾਡੇ ਇੱਥੇ ਇੱਕ ਵਰਗ ਪੂਰਾ ਪੈਦਾ ਕਰ ਲਿਆ ਹੈਗਾ, ਬਹੁਤ ਸਾਰੇ IAS IPS ਅਫਸਰ, ਜਾਣੀ ਕਿ ਦੋ ਧਿਰਾਂ ਨੇ, ਇੱਕ ਹੈਗੀ ਆ ਹਮਲਾਵਰ ਧਿਰ ਦੀ ਹਮਾਇਤੀ ਧਿਰ, ਇੱਕ ਹੈਗੀ ਆ ਸਿੱਖ ਸਰੋਕਾਰਾਂ ਅਤੇ ਪੰਜਾਬੀ ਬੋਲੀ ਨੂੰ ਬਚਾਉਣ ਵਾਲੀ ਧਿਰ। ਜਿਹੜੀ ਧਿਰ ਭਾਰਤ ਮਾਤਾ ਕੀ ਜੈ ਕਹਿ ਕੇ ਨੌਕਰੀਆਂ 'ਚ ਤਰੱਕੀਆਂ ਤੇ ਹੋਰ ਅਹੁਦੇ ਲੈਣ ਦੇ ਚਾਅ ਵਿੱਚ ਜਾਂ ਜਿਹੜੇ ਦਿੱਲੀ ਦਰਬਾਰ ਨੂੰ ਮੱਥਾ ਟੇਕ ਚੁੱਕੇ ਆ, ਜਿਨ੍ਹਾਂ ਦੇ ਅੰਦਰੋਂ ਪੰਥ ਨਾਲ ਉਹ ਜਿਹਾ ਮੋਹ ਮੁਹੱਬਤ ਨਹੀਂ ਹੈ, ਉਹ ਸਾਰੇ ਦੇ ਸਾਰੇ ਬੜੀ ਮੌਜ ਨਾਲ ਕਹਿ ਸਕਦੇ ਆ ਕਿ ਜਿਹੜੇ ਲੋਕ ਪੰਜਾਬੀ ਬੋਲੀ ਦੇ ਹੱਕ ਵਿੱਚ ਨੇ ਤੇ ਜਿਹੜੇ ਲੋਕ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ, ਇਹ ਤਾਂ ਜੀ ਫਿਰਕੂ ਨੇ, ਪਾਕਿਸਤਾਨ ਦੇ ਏਜੰਟ ਨੇ, ਹਿੰਦੂ ਸਿੱਖ ਏਕਤਾ ਦੇ ਦੁਸ਼ਮਣ ਨੇ, ਤੇ ਇਹ ਤਾਂ ਜੀ ਬਹੁਤ ਹੀ ਮਾੜੇ ਬੰਦੇ ਆ। ਔਰ ਕਹਿੰਦੇ ਵੀ ਨੇ ਹਮਲਾਵਰ ਧਿਰ ਨੂੰ ਮਜ਼ਬੂਤ ਕਰਨ ਵਾਲੇ ਇਹ ਸਾਰੇ ਦੇ ਸਾਰੇ ਲੋਕ ਜਿਹੜੇ ਨੇ, ਇਹ ਹਕੀਕਤ ਦੇ ਨੇੜੇ ਜਾ ਹੀ ਨਹੀਂ ਸਕਦੇ। ਇਹਨਾਂ ਨੂੰ ਇਸ ਗੱਲ ਦੀ ਕਦੇ ਅਕਲ ਆ ਹੀ ਨਹੀਂ ਸਕਦੀ ਕਿ ਅਸਲ ਵਿੱਚ RSS ਇਹ ਕਰਤੂਤਾਂ ਕਰਦੀ ਕਾਹਤੋਂ। ਮੈਨੂੰ ਇਹਦੇ ਕਈ ਪੱਖ ਸਾਡੇ ਸਾਹਮਣੇ ਆ। ਇੱਕ ਇਹ ਵੀ ਆ ਕਿ ਸਾਡੇ ਬੱਚੇ ਜਿਹੜੇ ਭਾਰਤ ਵਿੱਚ ਇੱਥੇ ਤਾਂ ਨਸ਼ੇੜੀ, ਅਜਾਸ਼ ਤੇ ਬਦਮਾਸ਼ ਬਣਾਏ ਜਾ ਰਹੇ ਆ। ਇੱਥੋਂ ਜਿਹੜੇ ਨਿਆਣੇ ਸਾਡੇ ਬਾਹਰ ਚਲੇ ਗਏ IELTS ਕਰਕੇ, ਉਹ ਉਹਨਾਂ ਬਾਹਰਲੇ ਮੁਲਕਾਂ 'ਚ ਜਾ ਕੇ ਨਾਲੇ ਤਾਂ ਰੋਟੀ ਸਿਰ ਹੋ ਗਈ, ਵਧੀਆ ਕਮਾਈਆਂ ਕਰਦੇ ਆ, ਦੂਜਾ ਉਹ ਉੱਥੇ ਜਾ ਕੇ ਇੱਥੇ ਤਾਂ ਉਹ ਸ਼ਾਇਦ ਕਦੇ ਉਹਨੂੰ ਘਰ ਦੇ ਵੀ ਜੇ ਕਹਿਣ ਵੀ ਗੁਰਦੁਆਰੇ ਜਾਇਆ ਨਾ ਨੁੱਕਰ ਕਰਦੇ ਸੀ ਭਾਰਤ ਵਿੱਚ ਪੰਜਾਬ 'ਚ, ਪਰ ਉੱਥੇ ਉਹ ਬਾਹਰ ਐਤਵਾਰ ਨੂੰ, ਸ਼ਨੀਵਾਰ ਐਤਵਾਰ ਨੂੰ ਭੱਜੇ ਜਾਂਦੇ ਆ ਗੁਰਦੁਆਰਿਆਂ 'ਚ, ਲੰਗਰ ਦੇ ਵਿੱਚ ਸੇਵਾ ਕਰਦੇ ਆ ਤੇ ਹਰ ਸੰਭਵ ਤਰੀਕੇ ਨਾਲ ਆਪਦੇ ਧਰਮ ਪ੍ਰਤੀ ਆਪਦੀ ਦ੍ਰਿੜਤਾ ਵਧਾਉਂਦੇ ਆ। ਇੱਥੇ ਮੂੰਹ ਸਿਰ ਮੁੰਨੀ ਫਿਰਦੇ ਹੁੰਦੇ ਆ, ਬਾਹਰ ਜਾ ਕੇ ਦਮਾਲੇ ਸਜਾਈ ਫਿਰਦੇ ਆ। ਤੇ ਉੱਥੇ ਜਾ ਕੇ ਖਾਸ ਤੌਰ ਦੇ ਉੱਤੇ ਜਿਹੜੀ ਖਾਲਿਸਤਾਨੀ ਸਰਗਰਮੀ ਚੱਲਦੀ ਹੈ, ਉਸ ਖੁੱਲੇ ਡੁੱਲੇ ਆਜ਼ਾਦ ਮਾਹੌਲ ਦੇ ਵਿੱਚ ਉਹ ਉਹਦਾ ਹਿੱਸਾ ਬਣਦੇ। ਸੋ ਭਾਰਤੀ ਖੁਫੀਆ ਏਜੰਸੀਆਂ ਤੇ ਹਿੰਦੂ ਰਾਸ਼ਟਰ ਨਾਲ ਸੰਬੰਧਿਤ ਧਿਰਾਂ ਨੂੰ ਇਹ ਲੱਗਦਾ ਹੈ
कि 12ਵੀਂ ਜਾਂ 10ਵੀਂ करके ਜਿਹੜੇ ਬਾਹਰ ਜਾਂਦੇ ਆ ਉੱਥੇ ਜਾ ਕੇ ਇਹਨਾਂ ਨੂੰ ਖਾਲਿਸਤਾਨ ਦਾ ਰੰਗ ਬੜੀ ਛੇਤੀ ਚੜ੍ਹਦਾ, ਇਹਨਾਂ ਨੂੰ ਸਿੱਖੀ ਦੇ ਜਜ਼ਬਾਤ ਬੜੇ ਚੰਗੇ ਲੱਗਦੇ ਆ। ਤੋ ਕਿਉਂ ਨਾ ਇਹਨਾਂ ਨੂੰ ਬਚਪਨ 'ਚ ਹੀ ਡੰਗ ਲਿਆ ਕਰੀਏ। ਉਹ ਬਚਪਨ 'ਚ ਡੰਗਣ ਦੇ ਲਈ ਵੀ ਪਹਿਲੀ ਤੋਂ ਲੈ ਕੇ 10ਵੀਂ 12ਵੀਂ ਤੱਕ ਜਦੋਂ ਆਪਣੇ ਕਾਬੂ ਆਏ ਹੁੰਦੇ ਨੇ, ਖਾਸ ਤੌਰ ਦੇ ਤੇ ਬਿਲਕੁਲ ਜਦੋਂ ਕੋਰੀ ਸਲੇਟ ਹੁੰਦੀ ਆ ਬਚਪਨ, ਉਦੋਂ ਇਹਨਾਂ ਨੂੰ ਜਿਹੜਾ ਹਿੰਦੂਪਣੇ ਦੇ ਰੰਗ ਵਿੱਚ ਰੰਗ ਦੋ, ਇਹ RSS ਦੇ ਏਜੰਟ ਬਣਾ ਕੇ ਬਾਹਰ ਕੱਢੋ। ਔਰ ਇਸ ਵੇਲੇ ਬੜੀ ਵੱਡੀ ਗਿਣਤੀ ਵਿੱਚ ਅਫਸਰਸ਼ਾਹੀ ਦੇ ਵਿੱਚ ਇਹੋ ਜਿਹੇ ਬਹੁਤ ਹੀ ਗਰਕੀ ਹੋਈ ਗੰਦੀ ਸੋਚ ਵਾਲੇ ਹੈਗੇ ਆ। ਜਿਵੇਂ ਉਹ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਆ ਰਾਮਪੁਰਾ ਫੂਲ ਵਾਲੇ ਇਲਾਕੇ ਦਾ, ਉਹਦੀ ਤੁਸੀਂ ਬਾਡੀ ਲੈਂਗੁਏਜ ਦੇਖੋ ਗੱਲ ਕਰਦੇ ਦੀ, ਜਾਂ ਉਸ DSP ਦੀ ਜਿਹੜਾ ਕੱਲ ਸੀ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿ ਇਹ ਬੰਦੇ ਜਿਹੜੇ ਇੱਥੇ ਮਾਪੇ ਆ ਜਾਂ ਬੱਚੇ ਆ ਇਹ ਕੀ ਕਹਿ ਰਹੇ ਨੇ। ਉਹਨਾਂ ਨੂੰ ਭਾਰਤ ਮਾਤਾ ਕੀ ਜੈ ਜਿਹੜੀ ਹੋਈ ਆ, ਤੇ ਉਹਨਾਂ ਨੂੰ ਇਹ ਲੱਗਦਾ ਕਿ ਜਿਵੇਂ ਭਾਰਤੀ ਹਕੂਮਤ ਦੀਆਂ ਗੱਦੀਆਂ ਤੇ ਬੈਠ ਕੇ ਸੁਪਰੀਮ ਕੋਰਟ ਦੇ ਜੱਜ ਤੱਕ ਇਹੋ ਜਿਹੇ ਫੈਸਲੇ ਕਰਕੇ ਜਿਨ੍ਹਾਂ ਨਾਲ ਹਿੰਦੂ ਰਾਸ਼ਟਰ ਵਾਲੀ ਧਿਰ ਖੁਸ਼ ਹੁੰਦੀ ਹੋਵੇ, ਬਾਅਦ ਵਿੱਚ ਰਿਟਾਇਰ ਹੋ ਕੇ ਅਗਲੇ ਪਾਰਲੀਮੈਂਟ ਦੇ ਮੈਂਬਰ ਬਣ ਗਏ। ਪਤਾ ਨਾ ਆਪਾਂ ਨੂੰ ਇਸ ਮੁਲਕ ਦੇ ਵਿੱਚ ਘੱਟੋ ਘੱਟ 5000 ਇਹੋ ਜਿਹੇ ਵੱਡੇ ਮਾਮਲੇ ਆ ਜਿੱਥੇ ਬਹੁਤ ਵੱਡੀਆਂ ਪੋਸਟਾਂ ਤੇ ਬੈਠੇ ਲੋਕਾਂ ਨੇ BJP ਦੇ ਹੱਕ ਵਿੱਚ ਫੈਸਲੇ ਕੀਤੇ, ਕਦਮ ਪੱਟੇ, ਤੇ ਜਦੋਂ ਉਹ ਰਿਟਾਇਰ ਹੋਏ ਉਹਨਾਂ ਨੂੰ ਤੁਰੰਤ ਉਹਦਾ ਲਾਹਾ ਦਿੱਤਾ ਗਿਆ। ਇਸ ਤਰੀਕੇ ਨਾਲ ਹੁਣ ਉਸ DSP ਨੂੰ ਤੇ ਉਸ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਤਾਂ ਚਾਅ ਚੜਿਆ ਪਿਆ ਹੁਣ ਵੀ ਹੁਣ ਆਪਾਂ ਜਦੋਂ RSS ਦਾ ਪੱਖ ਪੂਰਾਂਗੇ ਤੇ ਆਪਾਂ ਨੂੰ BJP ਵਾਲੇ ਕੋਈ ਤਰੱਕੀ ਉਵਾਣਗੇ, ਆਪਾਂ ਨੂੰ ਕੋਈ ਵੱਡਾ ਨੰਬਰ ਬਣਨਗੇ ਆਪਣੇ। ਸੋ ਜਿਸ ਧਰਤੀ ਉੱਤੇ ਸਾਰੇ ਦੇ ਸਾਰੇ ਲੋਕਾਂ ਨੂੰ ਆਪਦੇ ਪੰਜਾਬੀ ਨਾਲ ਖੜਨ ਦੀ ਲੋੜ ਸੀ ਜਾਂ ਸਿੱਖੀ ਨਾਲ ਖੜਨ ਦੀ ਲੋੜ ਸੀ, ਉੱਥੇ ਆ ਜਿਹੜਾ ਲਾਣਾ ਪੈਦਾ ਹੋਇਆ, ਇਹ ਤੋਂ ਕੀ ਭਾਲਦੇ ਆ? ਇਸ ਸਿਸਟਮ ਦੇ ਵਿੱਚ ਬੜਾ ਔਖਾ ਵਾ। ਅਗਲੇ ਚਾਹੁੰਦੇ ਆ ਕਿ ਅੱਜ ਤੋਂ 30-35 ਸਾਲ ਬਾਅਦ 90% ਸਿੱਖ ਇਹੋ ਜਿਹੇ ਹੋਣ ਜਿਹੜੇ ਕੇਸਾਧਾਰੀ ਹਿੰਦੂ ਹੋਣ, ਜਿਨ੍ਹਾਂ ਦਾ ਸਿੱਖੀ ਨਾਲ ਉਹੋ ਜਿਹਾ ਮੋਹ ਨਾ ਹੋਵੇ ਜਿਹੜਾ ਹੁਣ ਜਿਹੜੇ ਬਾਕੀ 10% ਹੋਣ ਉਹਨਾਂ ਨੂੰ ਤਾਂ ਬਾਕੀ 90% ਨੇ ਕਹਿਣਾ ਤਾਂ ਕਮਲੇ ਨੇ, ਇਹਨਾਂ ਨੂੰ ਤਾਂ ਅਕਲ ਹੀ ਨਹੀਂ ਹੈਗੀ। ਆਹ ਦੇਖੋ ਜੀ ਅਸੀਂ ਕਿੰਨੇ ਸਾਰੇ ਸਹੀ ਆ, ਸਾਨੂੰ ਕਿਤੇ ਪਤਾ ਨਹੀਂ ਅਸੀਂ ਵੀ ਸਿੱਖ ਹਾਂ। ਮੰਦਿਰ 'ਚ ਟੱਲੀ ਖੜਕਾ ਕੇ ਤਿਲਕ ਲਵਾ ਕੇ ਤੇ ਕੇਸਾਧਾਰੀ ਹਿੰਦੂ ਬਣ ਕੇ ਜਿਹੜੇ ਕਹਿਣਗੇ ਅਸੀਂ ਵੀ ਸਿੱਖ ਹਾਂ, ਉਹਨਾਂ ਨੇ ਬਾਕੀਆਂ ਨੂੰ ਕਿਤੇ ਕੁਛ ਸਮਝਣਾ। ਉਹ ਇਹ ਜਿਹੜੀ ਬਿਮਾਰੀ ਪੰਥ ਵਿੱਚ ਆ ਰਹੀ ਆ, ਇਹਦੇ ਬਾਰੇ ਸੁਚੇਤ ਹੋਣ ਦੀ ਥਾਂ ਜਿਹੜੇ ਸਾਡੇ ਪਿਛਲੀਆਂ ਸਦੀਆਂ 'ਚ ਅਨਪੜ੍ਹ ਸੀ ਜਾਂ ਘੱਟ ਪੜ੍ਹੇ ਹੋਏ ਸੀ, ਉਹਨਾਂ ਨੇ ਤਾਂ ਸਿੱਖੀ ਨਾਲ ਕਦੇ ਦਗਾ ਨਹੀਂ ਸੀ ਕਮਾਇਆ। ਅਸੀਂ ਚੰਗੇ ਪੜ੍ਹੇ ਲਿਖੇ ਆਏ ਆ, ਅਸੀਂ ਅਸਲ ਵਿੱਚ ਪੜ੍ਹ ਉਹ ਕੁਝ ਰਹੇ ਆ ਜਿਹੜਾ ਸਿੱਖੀ ਦਾ ਹਿੰਦੂਕਰਨ ਕਰ ਸਕਦਾ ਹੋ। ਪ੍ਰੋਫੈਸਰ ਪੂਰਨ ਸਿੰਘ ਦੇ ਗੋਲ ਨੇ ਆਪਣੀ ਮਾਂ ਬੋਲੀ ਨੂੰ ਤਿਆਗਣਾ ਹਜ਼ਾਰਾਂ ਸਾਲਾਂ ਦੇ ਹੋਏ ਇਤਿਹਾਸਕ ਵਿਕਾਸ ਨੂੰ ਨਕਾਰਨਾ ਹੈ। ਇਹੋ ਜਿਹੀ ਮੂਰਖਤਾ ਮਾਨਸਿਕ ਤੌਰ ਤੇ ਗੁਲਾਮ ਲੋਕ ਹੀ ਕਰ ਸਕਦੇ। ਤੇ ਇਹ ਜਿਹੜੇ ਆਪਦੇ ਆਪ ਨੂੰ ਬੜੇ ਚਾਤਰ ਤੇ ਸਿਆਣੇ ਸਮਝਦੇ ਆ, ਜਿਹੜੇ ਕਹਿੰਦੇ ਆ ਜੀ ਇੱਥੇ ਸੰਸਕ੍ਰਿਤ ਆ ਗਈ ਤਾਂ ਫੇਰ ਕੀ ਹੋ ਜਾਊਗਾ, ਆਪਾਂ ਜੇ ਅੰਗਰੇਜ਼ੀ 'ਚ ਆਪਾਂ ਪੜਾਉਣਾ ਜੀ ਨਿਆਣਿਆਂ ਨੂੰ। ਇੱਕ ਬਾਹਲਾ ਹੀ ਸਿਆਣਾ ਹੋਇਆ ਮੱਤਾ ਦੇਣ ਬੈਠਾ, ਕਹਿੰਦਾ ਜੀ ਆ ਜਿਹੜੇ ਪਿੱਛੇ ਜੇ ਆਪਾਂ ਟੌਰਾਂ ਮਾਰਦੇ ਸੀ ਵੀ ਇੰਨੇ ਨਿਆਣੇ ਪੁਲਿਸ 'ਚ ਵੱਡੀਆਂ ਪੋਸਟਾਂ ਤੇ ਹੋ ਗਏ, ਇੰਨੇ ਜੱਜ ਬਣ ਗਏ, ਇੰਨੇ ਫਲਾਨੇ ਹੋ ਗਏ, ਵੀ ਇਹ ਸਾਰੇ ਅੰਗਰੇਜ਼ੀ ਪੜ੍ਹ ਕੇ ਹੋਇਆ, ਪੰਜਾਬੀ 'ਚ ਤਾਂ ਟੈਸਟ ਪਾਸ ਹੀ ਨਹੀਂ ਹੋ ਸਕਦਾ ਸੀ। ਹੁਣ ਦੱਸੋ ਇਹਨਾਂ ਦਲੀਲਾਂ ਦਾ ਕੀ ਜਵਾਬ ਆ ਤੁਹਾਡੇ ਕੋਲੇ ਜੀ? ਤੇ ਇੱਕ ਬਾਹਲਾ ਹੀ ਜ਼ਿਆਦਾ ਕਹਿੰਦਾ ਜੀ RSS ਵਾਲਿਆਂ ਦਾ ਸਕੂਲ ਆ, ਉਹ RSS ਨਾਲ ਸੰਬੰਧਿਤ ਬੰਦੇ ਦੀਆਂ ਫੋਟੋਆਂ ਲਾਉਣਗੇ ਉੱਥੇ, ਤੇ ਜੇ ਕਹਿੰਦਾ ਪੰਜਾਬ ਤੋਂ ਬਾਹਰ ਜਿਹੜੇ ਸਿੱਖਾਂ ਦੇ ਖਾਲਸਾ ਸਕੂਲ ਨੇ ਉਹਨਾਂ ਵਿੱਚ ਵੜ ਕੇ ਉੱਥੋਂ ਲੋਕ ਕਹਿਣ ਇੱਥੋਂ ਗੁਰੂ ਸਾਹਿਬਾਨ ਦੀਆਂ ਫੋਟੋਆਂ ਲਾਓ। ਹੁਣ ਜਿਨ੍ਹਾਂ ਬੰਦਿਆਂ ਨੂੰ ਇੰਨੀ ਅਕਲ ਨਹੀਂ ਕਿ ਇੱਕ ਪਾਸੇ ਤਾਂ ਸਰਬੱਤ ਦਾ ਭਲਾ ਮੰਗਣ ਵਾਲਿਆਂ ਦਾ ਧਰਮ, ਗੁਰੂ ਸਾਹਿਬਾਨ ਜਿਨ੍ਹਾਂ ਦੀ ਕੁੱਲ ਸਾਰੇ ਆਲਮ ਵਿੱਚ ਸਾਰੇ ਸੰਸਾਰ ਦੇ ਵਿੱਚ ਕਿਸੇ ਕਿਸਮ ਦੀ ਕੋਈ ਵਿਰੋਧਤਾ ਕੋਈ ਨਹੀਂ ਕਰ ਸਕਦਾ। ਇੱਕ ਤਾਂ ਉਹ ਹੈ ਗੁਰੂ ਸਾਹਿਬਾਨ ਜਿਨ੍ਹਾਂ ਦੀਆਂ ਚਾਹੇ ਉਹ ਮਨੋਕਲਪਤ ਨੇ ਉਹ ਫੋਟੋਆਂ ਲੱਗੀਆਂ ਹੋਣ, ਦੂਜੇ ਪਾਸੇ ਆ ਜਿਹੜੇ ਨੇ ਸਾਵਰਕਰ ਜਾਂ ਹੋਰ, ਇਹਨਾਂ ਦੀ ਤਾਂ ਭਾਰਤ ਵਿੱਚ ਹੀ YouTube ਦੇ ਉੱਤੇ ਜਾਂ ਗੂਗਲ ਤੇ ਸਰਚ ਮਾਰ ਕੇ ਦੇਖੋ ਕਰੋੜਾਂ ਵੀਡੀਓਜ਼ ਤੁਰੀਆਂ ਫਿਰਦੀਆਂ, ਕੋਈ ਸਾਵਰਕਰ ਨੂੰ, ਕੋਈ ਗੋਲਵਲਕਰ ਨੂੰ, ਕਿਸੇ RSS ਦੇ ਹੋਰ ਬੰਦੇ ਨੂੰ ਅਗਲੇ ਢੇੜੀ ਫਿਰਦੇ, ਕਿਸੇ ਨੂੰ ਬਖਸ਼ਦੇ ਆ ਇੱਥੇ। ਪਰ ਗੁਰੂ ਸਾਹਿਬਾਨ ਦੇ ਖਿਲਾਫ ਜੇ ਕੋਈ ਉਵੇਂ ਦੀਆਂ ਗੱਲਾਂ ਕਰੇ ਤਾਂ ਸਾਰੀ ਦੁਨੀਆ ਉਹਦੇ ਖਿਲਾਫ ਹੋ ਜਾਂਦੀ। ਇਹ ਕਹਿੰਦੇ ਜੀ ਗੁਰੂ ਸਾਹਿਬਾਨ ਦੀਆਂ ਫੋਟੋਆਂ ਨਾਲ ਲਹਾ ਦੇਣ। ਅਸਲ ਵਿੱਚ ਗੁਲਾਮ ਤੇ ਡਰੇ ਹੋਏ ਲੋਕ ਆ ਜਿਹੜੇ, ਇਹਨਾਂ ਨੇ ਸਾਡੀ ਲੜਾਈ ਕਸੂਤੀ ਬਣਾ ਦਿੱਤੀ।
ਸਾਨੂੰ ਦੁਸ਼ਮਣ ਨਾਲ ਤਾਂ ਘੱਟ ਜ਼ੋਰ ਲਾਉਣਾ ਪੈਂਦਾ, ਇਹਨਾਂ ਨੇ ਸਾਡਾ ਪਹਿਲਾਂ ਹੀ, ਉਹ ਤਾਂ ਮੁੱਕਰਦੇ ਫਿਰਦੇ ਆ, ਕਿਹੜਾ ਛਡਾਉਂਦੇ ਫਿਰਦੇ ਆ ਲੜਾਈ ਤੋਂ, ਉਹਨਾਂ ਨੂੰ ਪਤਾ। ਮੈਂ ਇੱਥੇ ਗੱਲ ਦੱਸਣੀ ਚਾਹੁੰਦਾ, ਜਿੰਨਾ ਟਾਈਮ ਭਨਿਆਰੇ ਵਾਲੇ ਨਾਲ ਪੰਥ ਦਾ ਵਿਵਾਦ ਨਹੀਂ ਸੀ ਛੜਿਆ, ਉਹ ਸੂਖਮ ਤਰੀਕੇ ਨਾਲ ਸਹਿਜ ਨਾਲ ਲੋਕਾਂ ਨੂੰ ਡੰਗੀ ਜਾ ਰਿਹਾ ਸੀ ਤੇ ਬੜਾ ਵੱਡਾ ਢਮਢਮਾ ਖੜਾ ਕਰ ਲਿਆ ਸੀ। ਜਿੱਦਣ ਉਹਦਾ ਰਫੜ ਪੈ ਗਿਆ, ਮੈਂ ਉਦਣ ਹੀ ਕਹਿਤਾ ਵੀ ਲੈ ਹੁਣ ਨਾ ਤੂੰ ਬਚ ਗਿਆ, ਤੇ ਉਹਦਾ ਬਿਲਕੁਲ ਸੂਪੜਾ ਸਾਫ਼ ਹੋ ਗਿਆ। ਜਿੱਦਣ ਸਰਸੇ ਵਾਲੇ ਨੇ ਆਰਾਮ ਨਾਲ ਆਪਦਾ ਕੰਮ ਕਰਦਾ ਜਾ ਰਿਹਾ ਸੀ, ਸ਼ੌਂਕ ਵਾਂਗੂ ਅੰਦਰੋਂ ਅੰਦਰੀ ਸਿੱਖਾਂ ਨੂੰ ਪੱਟੀ ਜਾ ਰਿਹਾ ਸੀ, ਆਪਦੇ ਸਮਰਥਕ ਬਣਾਈ ਜਾ ਰਿਹਾ ਸੀ, ਬਾਦਲਕਿਆਂ ਨੇ, ਡੇਰਾ ਭੁੱਚੋ ਵਾਲਿਆਂ ਨੇ ਇਹੋ ਜਿਹਾ ਮਾਹੌਲ ਸਿਰਜਿਆ ਪਿਆ ਸੀ ਵੀ ਸਿੱਖ ਭੱਜ ਭੱਜ ਕੇ ਸਰਸੇ ਨੂੰ ਜਾਂਦੇ ਸੀ। ਉਹਨਾਂ ਦਿਨਾਂ ਦੇ ਵਿੱਚ ਅਸੀਂ ਬੜੇ ਕਲਪਦੇ ਹੁੰਦੇ ਸੀ ਵੀ ਇਹ ਕੀ ਹੋ ਰਿਹਾ। ਜਿੱਦਣ ਸਲਾਵਤਪੁਰੇ ਉਹਨੇ ਸਿਆਪਾ ਖੜਾ ਕੀਤਾ, ਜਿੱਦਣ ਉਹਨੇ ਸਿੱਖ ਜਜ਼ਬਾਤਾਂ ਨੂੰ ਲਾਂਬੂ ਲਾਏ, ਅਸੀਂ ਉਦਣ ਹੀ ਸਮਝ ਗਏ ਸੀ ਵੀ ਹੁਣ ਨਾ ਤੂੰ ਬਚ ਗਿਆ, ਤੇ ਅੱਜ ਉਹ ਬਾਹਿਆ ਬੀਜਿਆ ਨਹੀਂ ਕਿਤੋਂ ਲੱਭਦੇ। ਇਵੇਂ ਹੀ ਨਰਕ ਧਾਰੀਏ ਸੀ, ਇਵੇਂ ਹੀ ਬਿਆਸ ਵਾਲਿਆਂ ਦਾ ਦੇਖ ਲਓ ਤੁਸੀਂ, ਉਹ ਇੰਨੇ ਚਾਤਰ ਨੇ, ਜਦੋਂ ਵੀ ਉਹਨਾਂ ਨੂੰ ਲੱਗਦਾ ਵੀ ਸਿੱਖ ਜਜ਼ਬਾਤ ਸਾਡੇ ਖਿਲਾਫ ਹੋ ਸਕਦੇ ਆ, ਉੱਥੇ ਹੀ ਉਹ ਨੀਵੀਂ ਪਾ ਜਾਂਦੇ। ਇਹੀ ਏਜੰਡਾ RSS ਵਾਲਿਆਂ ਦਾ ਵਾ, ਬਈ ਜੇਕਰ ਸਿੱਖਾਂ ਨਾਲ ਖੜਕ ਪਈ ਫੇਰ ਸਾਡਾ ਕੰਮ ਖਰਾਬ ਹੋ ਜੂ, ਕਿਉਂਕਿ ਪੰਜਾਬ ਦੇ ਵਿੱਚ RSS ਦਾ ਨਾਂ ਸੁਣਨ ਅਨੁਸਾਰ ਬੰਦੇ ਜਿਹੜੇ ਨੇ ਉਹ ਦੁਖੀ ਹੋ ਜਾਂਦੇ। ਸੋ ਉਹਨਾਂ ਨੇ ਇਹ ਗੱਲ ਕੱਲ ਹੀ ਜਾਣੀ ਕਿ ਪਹਿਲੇ ਪੁਆਇੰਟ ਤੋਂ ਵੀ ਨਹੀਂ ਜੀ ਅਸੀਂ ਤਾਂ ਕਿਸੇ ਜਿਵੇਂ ਤੁਸੀਂ ਕਹੋ ਉਵੇਂ ਕਰ ਲੈਂਦੇ ਹਾਂ। ਹਾਲਾਂਕਿ ਇਹ ਉਵੇਂ ਆ ਜਿਵੇਂ ਸ਼ਤਰੰਜ ਵਿੱਚ ਹੁੰਦਾ ਵੀ 4 ਕਦਮ ਅੱਗੇ 2 ਕਦਮ ਪਿੱਛੇ, 2 ਕਦਮ ਅੱਗੇ ਫਿਰ 4 ਕਦਮ ਪਿੱਛੇ, ਇਸ ਤਰ੍ਹਾਂ ਕਰ ਕਰਕੇ ਉਹ ਅੱਗੇ ਚੱਲ ਰਹੇ। ਉਹਨਾਂ ਨੇ ਇਹ ਛੱਡਣਾ ਨਹੀਂ, ਕਿਉਂਕਿ ਉਹਨਾਂ ਦੇ ਤਾਂ ਧਰਮ ਦੇ ਵਿੱਚ ਸਿਖਾਇਆ ਜਾਂਦਾ, ਬਾਤ ਉਹ ਕੀਜੀਏ ਹੋ ਜਿਸਕੇ 1000 ਪਹਿਲੂ, ਕੋਈ ਤੋਂ ਪਹਿਲੂ ਬਚ ਜਾਏ ਬਾਤ ਬਦਲਨੇ ਕੇ लिए। ਛਲ ਕਪਟ ਠੱਗੀ ਹੇਰਾ ਫੇਰੀ ਜਿਨ੍ਹਾਂ ਦੇ ਧਰਮ ਦਾ ਅੰਗ ਵਾ, ਉਹਨਾਂ ਨੂੰ ਕੀ ਫਰਕ ਪੈਂਦਾ ਜੀ, ਜਿੱਥੇ ਮਰਜ਼ੀ ਸਹੁੰ ਖਵਾ ਲਓ ਉਹਨਾਂ ਤੋਂ। ਸੌਹਾਂ ਤਾਂ 1947 ਮੌਕੇ ਵੀ ਬੜੀਆਂ ਖਾਧੀਆਂ ਸੀਗੀਆਂ, ਸਿੱਖਾਂ ਨਾਲ ਹੀ ਖਾਧੀਆਂ ਸੀ, ਸਿੱਖ ਲੀਡਰਸ਼ਿਪ ਨਾਲ ਹੀ ਖਾਧੀਆਂ ਸੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਸੀਸਗੰਜ ਗੁਰਦੁਆਰੇ 'ਚ ਖੜ ਕੇ ਗਾਂਧੀ ਜਿਹੜਾ ਸੀ ਕਸਮਾਂ ਖਾਂਦਾ ਸੀ, ਤੇ ਅੱਜ ਮੁੱਕਰ ਗਏ ਅਗਲੇ। ਸੋ ਇਹ ਲੋਕ ਜਿਹੜੇ ਨੇ ਇਹਨਾਂ ਨੇ ਇਹੀ ਕਰਨਾ ਸੀ, ਤੇ ਹੌਲੀ ਹੌਲੀ ਫੇਰ ਉੱਥੇ ਸੂਈ ਲਿਆਉਣੀ ਹੈ। ਸੋ ਸਮੁੱਚੇ ਖਾਲਸਾ ਪੰਥ ਨੇ ਇਸ ਗੱਲ ਦੇ ਵਿੱਚ ਜਿਵੇਂ ਪ੍ਰਤੀਕਿਰਿਆ ਕੀਤੀ ਆ, ਉਹ ਬੜੀ ਸਵਾਗਤਯੋਗ ਆ। ਸ਼੍ਰੋਮਣੀ ਕਮੇਟੀ, ਅਕਾਲੀ ਦਲ ਤੇ ਸਾਰੇ ਸਿਆਸੀ ਭਲਵਾਨ ਦੜ ਬੱਟੀ ਬੈਠੇ ਆ, ਪੰਥ ਦੀਆਂ ਕੌਮ ਦੀਆਂ ਭਾਵਨਾਵਾਂ ਤੋਂ ਬਿਲਕੁਲ ਉਲਟ ਚੱਲ ਰਹੇ ਨੇ। ਤੇ ਇੱਥੇ ਇੱਕ ਗੱਲ ਹੋਰ ਵੀ ਇੱਕ ਵਾਰੀ ਬਾਲ ਠਾਕਰੇ ਨੂੰ ਸੱਪ ਲੜ ਗਿਆ, ਬਾਲ ਠਾਕਰੇ ਨੂੰ ਫਿਰਕੂ ਸੱਪ ਲੜਿਆ ਹੋਇਆ ਸੀ, ਉਹ ਫੇਰ ਇੱਕ ਵਾਰੀ ਲੜ ਪਿਆ 1988 ਦੇ ਵਿੱਚ। ਉਹਨੇ ਇੱਕ ਐਲਾਨ ਕਰਤਾ ਵੀ ਵਿਸਾਖੀ 1988 ਮੌਕੇ ਅਕਾਲ ਤਖਤ ਤੋਂ ਹਿੰਦੂਆਂ ਦੇ ਕਤਲੇਆਮ ਦੇ ਖਿਲਾਫ ਹੁਕਮਨਾਮਾ ਜੇ ਨਾ ਆਇਆ ਤੇ ਮੈਂ ਇੱਥੇ ਬੰਬੇ 'ਚ ਮਹਾਰਾਸ਼ਟਰ ਦੇ ਵਿੱਚ ਫੱਟੇ ਚੱਕ ਲੈਣੇ ਆ ਸਿੱਖਾਂ ਦੇ ਖਿਲਾਫ। ਇਹ ਉਹਨੇ ਕਰਤਾ ਲਿਆ, ਪਰ ਇੱਥੋਂ ਉਹਨੂੰ ਲੋਕਾਂ ਨੇ ਜਦੋਂ ਮੱਤ ਦਿੱਤੀ, ਮੈਂ ਅੱਗੇ ਵੀ ਕਈ ਵਾਰੀ ਗੱਲ ਕਹਿਣਾ ਹੁੰਦਾ, 1988 ਦੇ ਅਖਬਾਰਾਂ ਦੇ ਵਿੱਚ ਉਹ ਫੁੱਲ ਚਰਚਾ ਚੱਲੀ। ਉਹਨੂੰ ਪੁੱਛਿਆ ਬਾਲ ਠਾਕਰੇ ਨੂੰ ਬਈ ਪਹਿਲੀ ਗੱਲ ਤਾਂ ਉੱਥੇ ਕੋਈ ਕਤਲੇਆਮ ਨਹੀਂ ਹੋ ਰਿਹਾ, ਹਾਂ ਉੱਥੇ ਕਤਲ ਹੋ ਜ਼ਰੂਰ ਰਹੇ ਨੇ, ਪਰ ਕਤਲ ਜਿਹੜੇ ਨੇ ਉਹ ਉਹਨਾਂ ਦੇ ਹੋ ਰਹੇ ਨੇ ਜਿਹੜੇ ਸਿੱਖ ਕੌਮ ਦੇ ਹਿੱਤਾਂ ਤੇ ਹੱਕਾਂ ਦੇ ਉਲਟ ਚੱਲਦੇ ਨੇ। ਆਮ ਹਿੰਦੂ ਨੂੰ ਕੋਈ ਉੱਥੇ ਪ੍ਰੋਬਲਮ ਨਹੀਂ, ਬੜੇ ਨਜ਼ਾਰੇ ਲੈਂਦੇ ਆ, ਹਿੰਦੂ ਮੌਜਾਂ ਲੁੱਟਦੇ। ਪਰ ਇੱਕ ਗੱਲ ਤੂੰ ਦੱਸ, ਬਾਲ ਠਾਕਰੇ ਨੂੰ ਕਹਿੰਦੇ ਵੀ ਜੇਕਰ ਕੋਈ ਬੰਦਾ ਮਹਾਰਾਸ਼ਟਰ ਦੇ ਵਿੱਚ ਆ ਕੇ ਮਰਾਠੇ ਨਾਇਕਾਂ ਦਾ ਜਲੂਸ ਕੱਢੇ, ਨੀਵਾਂ ਦਿਖਾਵੇ, ਮਰਾਠੀ ਬੋਲੀ ਦਾ ਤਿਰਸਕਾਰ ਕਰੇ, ਮਰਾਠੇ ਸੱਭਿਆਚਾਰ ਦਾ ਮਤਲਬ ਉਹਨੂੰ ਮਖੌਲ ਉਡਾਵੇ, ਵੀ ਤੂੰ ਦੱਸ ਵੀ ਉਹਦੇ ਨਾਲ ਤੁਸੀਂ ਮਰਾਠੇ ਕੀ ਕਰੋਗੇ? ਜਿਹੜਾ ਤੁਹਾਡੇ ਧਰਮ ਦਾ, ਧਰਮ ਦੀਆਂ ਰਹੁ ਰੀਤਾਂ ਦਾ, ਤੁਹਾਡੇ ਸੱਭਿਆਚਾਰ ਦਾ, ਤੁਹਾਡੇ ਜਿਹੜੇ ਸਿਧਾਂਤ ਨੇ, ਤੁਹਾਡੇ ਇੱਥੇ ਰਵਾਇਤਾਂ ਨੇ, ਰਹੁ ਰੀਤਾਂ ਨੇ, ਉਹ ਹਰ ਗੱਲ ਨੂੰ ਬੰਦਾ ਛੋਟਾ ਦਿਖਾਉਂਦਾ ਤੇ ਆਪਦੇ ਆਪ ਨੂੰ ਕਹਿੰਦਾ ਵੀ ਮੈਂ ਬੜਾ ਵੱਡਾ ਵਾਂ ਤੇ ਤੁਸੀਂ ਤਾਂ ਐਵੇਂ ਤੁਰੇ ਫਿਰਦੇ। ਉਹ ਕਹਿੰਦੇ ਛਿੱਤਰ ਫਿਰੂ ਉਹਦੇ, ਕਹਿੰਦਾ ਬਸ ਆਹੀ ਗੱਲ ਆ। ਪੰਜਾਬ ਦਾ ਜਿਹੜਾ ਹਿੰਦੂ ਆ ਜਾਂ ਹਿੰਦੂ ਭਾਈਚਾਰਾ ਹੈ, ਉਹਦੇ ਦਿਮਾਗ 'ਚ ਇਹ ਕੀੜਾ ਬੜਿਆ ਹੋਇਆ ਵੀ ਪੰਜਾਬੀ ਬੋਲੀ ਤਾਂ ਅਖਬਾਰਾਂ ਦੀ ਬੋਲੀ ਆ, ਤੇ ਜਿਹੜੇ ਸਿੱਖ ਨੇ, ਸਿੱਖੀ ਆ, ਇਹ ਤਾਂ ਐਵੇਂ ਕਮਲਿਆ ਜਿਹਾ ਧਰਮ ਆ, ਤੇ ਅਸੀਂ ਸਾਡੇ ਬੜੇ ਮਹਾਨ ਨੇ। ਸੋ ਇਸ ਗੱਲ ਦੇ ਵਿੱਚ ਉਹ ਸੋਚੋ ਵੀ ਸਿੱਖ ਇਹਨਾਂ ਨੂੰ ਬਰਦਾਸ਼ਤ ਕਿਵੇਂ ਕਰਦੇ। ਬਾਲ ਠਾਕਰੇ ਹੱਕਾ ਬੱਕਾ ਰਹੇ ਆ ਵੀ ਇਹੋ ਜਿਹੇ ਨੇ ਬੰਦੇ, ਔਰ ਉਹ ਸਾਰਾ ਵਰਤਾਰਾ ਜਦੋਂ ਅਖਬਾਰ ਮੈਂ ਰੱਖੇ ਹੋਏ ਨੇ ਸਾਂਭ ਕੇ ਉਹ ਦਿਨਾਂ ਦੇ,
है तो 1982 तो लैके 1993 तक के सारे अजीत अखबार में ओरिजिनल सामभ के रखे ने, भंडारा पूरा करया। पर यह अखबार मैं कई पढ़ के मैं कहना लेख पढ़ता से तेन पता लगे भी बाल ठाकरे भी हैरान हो गया सी भी पंजाबी हिंदू इन्ने गरके हुए ने। ते अज कोई हिंदू बोलिया आ जिहड़ा राजनाथ करदा हुंदा भी सनातन मत की राखी लई सिखां दा योगदान भुलाया नहीं जा सकदा, किते देखिया? पंजाब दीआं कामरेड जथेबंदियां देखियां किते? कोई बोलदा तुहाडे हक च? तुसीं ये सोचो भी किन्ना वड्डा छप्पा पा चुकिया वा हिंदू तवा भारती मुखधारा सिੱਖੀ उत्ते ते सिੱਖਾਂ उत्ते ते अपने लिए किन्ने औखे दिन आने आउण वाले समय अज तां साडे वर्गे लोकां दीयां गल्लां सुण के कईयां नूं औखा लगदा होना भी ये 24 घंटे कोई राग लापी जांदे आ। पर अज तो 30 साल बाद जदों 25 साल बाद आ लाना सारा जिहड़ा अज इन्हां दे शिकार ने, इन्हां दे विक्टिम ने, जिहड़े इहदे घड़े दी मच्छी आ नियाणे जिन्हां दा हिंदूकरण कर रहे ने, जदों वो सारे दे सारे समाज विच वो होणगे क्योंकि अपने वालिਆਂ ने हरेक ने उम्र के हिसाब नाल तुरना, उदों सिख समाज किहो जिहा होऊगा? सोचो अज तो 100 साल पहला सिੱਖੀ च किन्ने परपक्क हुंदे सी, किवें उन्हां दा सिੱਖੀ नाल प्यार सी, चाहे वो गुरद्वारा सुधार लहरा, सिंह सभा लहरा, चाहे बब्बर अकाली लहरा, किवें पंथ लई कौम लई अगलियां ने कुर्बानियां कीतियां। साडा शाना मता इतिहास ते पिछले 50 साल विच किन्ना खोरा लग चुकिया। जदों संविधान बनिया उदों भी सियाणे अकाली लीडरां दा एक इकट्ठ रखिया गया जिथे वो कहंदे जी आपां नूं संविधान च हिंदू लिखता, कहंदे ऐ किवें हिंदू हो जागे? कहंदे जी आपां नहीं होना, ये संविधान ने एक सिस्टम खड़ा करना, वो सिस्टम के तहत हौली हौली सिखां दे दिल दिमाग विच सिੱਖੀ खारज करी जाणगे, हिंदूपणा पाई जाणगे। आउण वाले आपां तां नहीं, अपने पोते जिहड़े ने वो समझ लो भी केसां वाले हिंदू होणगे। वो अपने बजुर्ग बेचारे सीधे सियाणे सी, वो कहंदे यार ऐ तां मुश्किल आ, ऐ किवें हो जू? पर अज आपां देख सकदे हां अपने आले दुआले 36,000 इहो जिहा लड़ू तुरिया फिरदा ਜਿਹੜਾ ਹਿੰਦੂਆਂ ਨਾਲੋਂ ਵੱਧ ਸਾਰੇ ਕੁੱਤੇ ਕੰਮ ਜਿਹੜੇ ਸਾਡੇ ਗੁਰੂ ਸਾਹਿਬ ਨੇ ਮਨਾ ਕੀਤੇ ਉਹ ਕਰਦਾ ਤੇ ਕਹਾਉਂਦਾ ਆਪਦੇ ਆਪ ਨੂੰ ਸਿੱਖ। ਕੀ ਕਰੋਗੇ? ਤੇ ਖਾਲਸਾ ਪੰਥ ਜਿਹੜਾ ਹੈ ਉਹਦੇ ਸਾਹਮਣੇ ਇਹ ਬੜੀ ਵੱਡੀ ਇੱਕ ਸਮੱਸਿਆ ਵਾਂਗੂ ਗੱਲ ਆ ਰਹੀ ਆ ਕਿ ਸੂਝਵਾਨ ਤੇ ਸਿਆਣੇ ਆਗੂ ਜਿਹੜੇ ਬਿਰਤੀ ਦੇ ਲੋਕ ਨੇ ਉਹਦਾ ਕਾਲ ਪੈਂਦਾ ਜਾ ਰਿਹਾ। ਜਦੋਂ ਸੰਤ ਭਿੰਡਰਾਂ ਵਾਲੇ ਸੀ ਉਹਨਾਂ ਦੇ ਵਰਤਾਰੇ ਤੋਂ ਅਜਾਸੀਆਂ ਨੇ ਇਹ ਸਬਕ ਸਿੱਖ ਲਿਆ ਵਾ ਵੀ ਕੋਈ ਸਾਂਝੀ ਮਾਂਝੀ ਸ਼ਖਸੀਅਤ ਨਾ ਇਹਨਾਂ ਦੀ ਬਣ ਦਿਓ। ਤੇ ਪਹਿਲਾਂ ਜਿਵੇਂ ਦੀਪ ਸਿੱਧੂ ਦੇ ਦੁਆਲੇ ਨੌਜਵਾਨ ਵਰਗ ਇਕੱਠਾ ਹੋਣ ਲੱਗਿਆ ਕਿਉਂਕਿ ਹਰ ਉਮਰ ਦੇ ਹਰ ਸਮੇਂ ਦੇ ਹਿਸਾਬ ਨਾਲ ਨਾਇਕ ਉੱਭਰਦੇ ਹੁੰਦੇ ਨੇ। ਹੁਣ ਜਿਹੜੇ ਨਾਇਕ ਸਾਡੇ ਵੇਲੇ 'ਚ ਸੀ ਜਦੋਂ ਅਸੀਂ ਸਕੂਲਾਂ ਕਾਲਜਾਂ 'ਚ ਪੜ੍ਹਦੇ ਸੀ ਉਦੋਂ ਖਾੜਕੂ ਲਹਿਰ ਕਿਉਂਕਿ ਬਾਬਾ ਜਰਨੈਲ ਸਿੰਘ ਜੀ ਦੇ 1984 ਦੇ ਵਰਤਾਰੇ ਤੋਂ ਬਾਅਦ ਵਿੱਚ ਸਾਡੇ ਲਈ ਉਦੋਂ ਅਸੀਂ ਫੈਡਰੇਸ਼ਨਿਸਟ ਹੁੰਦੇ ਸੀ ਤੇ ਭਾਈ ਗੁਰਜੀਤ ਸਿੰਘ ਝੋਕ ਹਰੀਹਰ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਭਾਈ ਸੁਖਵਿੰਦਰ ਸਿੰਘ ਸੰਘਾ, ਬਾਬਾ ਗੁਰਜਨ ਸਿੰਘ ਮਾਨੋ ਚਾਹਲ, ਇਹੋ ਜਿਹੇ ਜਿਹੜੇ ਖਾਲਸਤਾਨੀ ਖਾੜਕੂ ਸੰਘਰਸ਼ ਦੇ ਯੋਧੇ ਸੀ ਇਹਨਾਂ ਸਾਰਿਆਂ ਦੇ ਬਾਰੇ ਸਾਡੇ ਮਨ ਵਿੱਚ ਹੁੰਦਾ ਸੀ ਵੀ ਇਹ ਸਾਡੇ ਨਾਇਕ ਨੇ। ਤੇ ਇਸ ਤਰੀਕੇ ਨਾਲ ਨਾਇਕ ਜਿਹੜੇ ਨੇ ਅੱਜ ਦੇ ਸਮੇਂ ਦੇ ਨੌਜਵਾਨਾਂ ਦੇ ਅੱਜ ਦੇ ਹਿਸਾਬ ਨਾਲ ਹੀ ਹੋਣੇ ਸੀ। ਤੋ ਅੱਜ ਜਿਹੜੇ ਨੌਜਵਾਨ ਨਾਇਕ ਬਣ ਸਕਦੇ ਆ ਚਾਹੇ ਉਹ ਕੋਈ ਵੀ ਆ ਉਹਨੂੰ ਟਾਰਗੇਟ ਕੀਤਾ ਜਾਂਦਾ ਔਰ ਉਹਨੂੰ ਚਾਹ ਕਤਲ ਕਰ ਦਿੱਤਾ ਜਾਂਦਾ ਜਾਂ ਉਹਨੂੰ ਜਿਹੜਾ ਜਿਵੇਂ ਡਿਬਰੂਗੜ੍ਹ ਮਾਰਿਆ ਚੱਕ ਕੇ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਵਿਰੋਧ ਕੰਮ ਹੋ ਜਾਂਦਾ। ਸੋ ਨੌਜਵਾਨਾਂ ਨੂੰ ਆਗੂ ਰਹਿਤ ਕਰੀ ਰੱਖਣ ਦੇ ਯਤਨ ਦੇ ਵਿੱਚ ਜਿਹੜਾ ਸਟੇਟ ਕਰਦੀ ਆ ਉਹਨੂੰ ਛੱਡੋ, ਆ ਮਾਲਵਿੰਦਰ ਮਾਲੀ ਹੁਣੀ ਜਾਂ ਹੋਰ ਆ ਹਰੇਕ ਨੂੰ ਗਾਲਾਂ ਕੱਢੀ ਜਾਂਦੇ ਬੈਠੇ। ਮੈਂ ਇਹ ਕਹਿਣਾ ਵੀ ਦੀਪ ਸਿੱਧੂ, ਅਮਰਤਪਾਲ ਸਿੰਘ ਜਾਂ ਇਹ ਲੱਖਾ ਸਿਧਾਣਾ ਜਾਂ ਹੋਰ ਜਿੰਨਾ ਵੀ ਜਿਹਦੇ ਵੀ ਮਗਰ ਚਾਰ ਨੌਜਵਾਨ ਲੱਗਦੇ ਆ ਇਹ ਤਾਂ ਹੋ ਨਹੀਂ ਸਕਦਾ ਵੀ ਉਹ ਸੰਪੂਰਨ ਹੋਵੇ ਤੇ ਉਹ 'ਚ ਕੋਈ ਨੁਕਸ ਹੀ ਨਾ ਹੋਵੇ, ਘਾਟ ਕੋਈ ਨਾ ਹੋਵੇ। ਉਹ ਪੁਰਾਣੇ ਆਗੂਆਂ 'ਚ ਵੀ ਹੁੰਦੀਆਂ ਸੀ ਘਾਟਾਂ ਕਮਜ਼ੋਰੀਆਂ। ਇਹ ਆ ਕਿ ਉਦੋਂ ਘੱਟ ਹੁੰਦੀਆਂ ਹੋਣਗੀਆਂ, ਅੱਜ ਥੋੜ੍ਹੀਆਂ ਜਿਹੀਆਂ ਜ਼ਿਆਦਾ ਨੇ। ਘਾਟਾਂ ਕਮਜ਼ੋਰੀਆਂ ਮਨੁੱਖ ਵਾ, ਸਾਰੇ ਗੁਰੂ ਦਾ ਕੋਈ ਨਹੀਂ ਹੈਗਾ, ਸਾਰੇ ਬੰਦੇ ਆ, ਬੰਦਿਆਂ 'ਚ ਤਾਂ ਘਾਟਾਂ ਹੁੰਦੀਆਂ ਹੀ ਨੇ। ਤੇ ਸਮੇਂ ਦੇ ਨਾਲ ਨਾਲ ਉਹ ਘਾਟਾਂ ਜਿਹੜੀਆਂ ਨੇ ਉਹ ਨਿਕਲਦੀਆਂ ਵੀ ਜਾਣਗੀਆਂ ਵੀ ਕਿਵੇਂ ਬਈ ਆਹ ਗੱਲ ਤੂੰ ਕਰਦਾ ਭਾਈ, ਹੌਲੀ ਹੌਲੀ ਬੰਦਾ ਸਹੀ ਹੁੰਦਾ ਜਾਂਦਾ। ਪਰ ਮਾਲਵਿੰਦਰ ਮਾਲੀ ਉਸ ਵਰਗ ਦਾ ਇੱਕ ਹੀਰੋ ਆ, ਇੱਕ ਨਾਇਕ ਆ, ਉਹਦਾ ਇੱਕ ਮਾਡਲ ਆ। ਉਹਦੇ ਵਰਗੇ ਇੱਥੇ ਲੱਖਾਂ ਹੀ ਨੇ ਜਿਹੜੇ ਹਰ ਉੱਭਰ ਰਹੇ ਸਿੱਖ ਦਾ ਇਹਦਾ ਗੁੰਡਾ, ਇਹਦਾ ਬਦਮਾਸ਼ ਆ। ਸੰਨੀ ਉਹ ਦੂਜਾ ਦੀਪ ਸਿੱਧੂ ਤਾਂ ਉੱਥੇ ਸੰਨੀ ਦਾ ਉਹਨਾਂ ਫਿਰਦਾ ਸੀ, ਭਾਜਪਾ ਨਾਲ ਤੁਰਨਾ ਫਿਰਦਾ ਸੀ। ਹਰ ਇੱਕ ਉੱਭਰ ਰਹੀ ਸ਼ਖਸੀਅਤ ਨੂੰ ਟਾਰਗੇਟ ਕਰਕੇ ਉਹਦੇ ਖਿਲਾਫ ਮਾਹੌਲ ਸਿਰਜਣਾ ਤੇ ਲੋਕਾਂ ਦੇ ਮਨਾਂ ਵਿੱਚ ਉਹਦੇ ਖਿਲਾਫ ਸ਼ੰਕੇ ਭਰਨੇ,
ये दिल्ली दे दलियां दा जां सिख कौम के दुश्मनों का तो काम हो सकता, सिखां नूं की बीमारी पई आ, कहंदे जे असीं सिख हां, सिक्खी दा दर्द बड़ा कहंदे सन। ਇਹ ਕਿਹੋ ਜਿਹਾ ਦਰਦ ਵਾ ਕਿ ਸਿੱਖ ਨੌਜਵਾਨ ਜਿਸ ਵੀ ਸ਼ਖਸੀਅਤ ਦੁਆਲੇ ਇਕੱਠੇ ਹੋਣ ਲੱਗਣ ਉਹਨੂੰ ਗਲਤ ਬਣਾਉਣਾ, ਤੇ ਜਿਹੜੀ ਵੀ ਕੋਈ ਜਿਹੜਾ ਪਲੇਟਫਾਰਮ ਸਿਰਜਣ ਉਹਨੂੰ ਗਲਤ ਦਰਸਾਉਣਾ, ਤੇ ਕੌਮ ਦਾ ਬਣੂਗੀ ਇਸ ਹਿਸਾਬ ਨਾਲ। ਇਸ ਸਾਰੇ ਕਾਸੇ ਦੇ ਵਿੱਚ ਸਾਨੂੰ ਇਹ ਗੱਲ ਮੰਨਣੀ ਪਊਗੀ ਕਿ ਹਾਲਾਤ ਬਹੁਤ ਖਤਰਨਾਕ ਨੇ। ਸਾਡੀ ਕੌਮ ਦੇ ਅੰਦਰ ਮੈਂ ਬੜਾ ਕਮਾਲ ਮੰਨਦਾ ਕਿ ਮਹਾਰਾਸ਼ਟਰ, ਕਰਨਾਟਕਾ ਚ, ਤਾਮਿਲਨਾਡੂ ਚ, ਉਧਰ ਸਾਰੇ ਦੇ ਸਾਰੇ ਲੋਕ ਇਕਜੁੱਟ ਤੇ ਇੱਕ ਮੁੱਠ ਹੋ ਕੇ ਲੜਦੇ। ਉੱਥੇ ਦੋ ਧਿਰਾਂ ਨੇ ਨਾ, ਇੱਕ ਧਿਰ ਹਮਲਾਵਰ ਧਿਰ ਵਾ ਜਿਹੜੀ ਹਿੰਦੀ ਹਿੰਦੁਸਤਾਨ ਥੋਪਣਾ ਚਾਹੁੰਦੀ ਹੈ, ਇੱਕ ਧਿਰ ਉਹਦੇ ਖਿਲਾਫ ਲੜਦੀ ਆ। ਪਰ ਉਹ ਜਿਹੜੇ ਉੱਥੇ ਦੇ ਸੂਬੇ ਨੇ ਉਹ ਇਕਜੁੱਟ ਨੇ। ਕੋਈ ਉੱਥੋਂ ਤੁਹਾਨੂੰ ਹਿੰਦੀ ਦੇ ਹੱਕ ਚ ਜਾਂ ਹਿੰਦੂਇਜ਼ਮ ਦੇ ਹੱਕ ਚ ਨਹੀਂ ਪਤਾ ਲੱਭੇ। ਇੱਥੇ ਸਾਨੂੰ ਸਿੱਖਾਂ ਦੇ ਵਿੱਚੋਂ ਇੱਕ ਪੂਰਾ ਵਰਗ ਵਾ ਜਿਹਦੇ ਨਾਲ ਲੜ ਕੇ ਕਮਲੇ ਹੋਏ ਰਹਿੰਦੇ। ਸੋ ਜਿਹੜਾ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਹੈ, ਉਸ ਹਿਸਾਬ ਨਾਲ ਅੱਗੇ ਸਿੱਖ ਨੇ ਚੱਲਦਾ ਹੀ ਰਹਿਣਾ। ਸਾਡੇ ਲਈ ਇੱਕ ਚੰਗੀ ਗੱਲ ਇਹ ਆ ਕਿ ਜਿਹੜੇ ਨੌਜਵਾਨ ਇਸ ਮੌਕੇ ਪੰਥਕ ਸਭਾ ਦੇ ਵਿੱਚ ਸਰਗਰਮ ਨੇ, ਉਹਨਾਂ ਦੇ ਆਪਸ ਵਿੱਚ ਹੀ ਕਈ ਵਿਤਕਰੇ, ਮਸਲੇ, ਵਿਵਾਦ ਹੁੰਦੇ ਨੇ। ਪਰ ਜਿਵੇਂ ਕਹਾਣੀ ਸੁਣਾਈ ਜਾਂਦੀ ਹੈ ਨਾ, ਬਈ ਦੋ ਸ਼ੇਰ ਸੀਗੇ, ਉਹਨਾਂ 'ਚ ਵੈਰ ਪੈ ਗਿਆ। ਇੱਕ ਵਾਰੀ 20-25 ਕੁੱਤੇ ਉਸ ਬੁੱਢੇ ਸ਼ੇਰ ਨੂੰ, ਇੱਕ ਨੂੰ ਆ ਕੇ ਉਹਦੇ ਪਰਿਵਾਰ ਨੂੰ ਪੈ ਗਏ। ਜਿਹੜਾ ਦੂਜਾ ਸ਼ੇਰ ਸੀ ਉਹ ਨਾਲ ਆ ਕੇ ਉਹਦੇ ਖੜ ਗਿਆ, ਤੇ ਦੋਨੇ ਸ਼ੇਰਾਂ ਨੇ ਆਪਦੇ ਟੱਬਰ ਨੂੰ ਬਚਾਉਣ ਦੇ ਲਈ ਬੜਾ ਡਟ ਕੇ ਲੜਾਈ ਲੜੀ, ਤੇ ਉਹ ਕੁੱਤੇ ਵੇਲੇ ਭਜਾਤੇ, ਅੱਧੇ ਕੁ ਮਾਰ ਮੂਰ ਦਿੱਤੇ। ਤੇ ਉਸ ਦੂਜੇ ਸ਼ੇਰ ਦੇ ਜਿਹੜੇ ਨਿਆਣੇ ਸੀ ਉਹਨੂੰ ਕਹਿੰਦੇ ਆਪਣੀ ਤਾਂ ਇਹਦੇ ਨਾਲ ਬੋਲਬਾਣੀ ਵੀ ਹੈ ਨਹੀਂ, ਆਪਾਂ ਤੂੰ ਕਾਹਤੋਂ ਜਾ ਕੇ ਪੰਗਾ ਲਿਆ। ਉਹ ਕਹਿੰਦਾ ਬਈ ਬੈਰ ਆਪਦੀ ਜਗ੍ਹਾ, ਪਰ ਇੰਨਾ ਵੀ ਮਾੜਾ, ਇੰਨਾ ਵੀ ਸਾਡਾ ਮਾਹੌਲ ਗਲਤ ਨਹੀਂ ਹੋਣਾ ਚਾਹੀਦਾ ਵੀ ਸਾਡੇ ਕੁੱਤੇ ਹੀ ਲਾਹਾ ਲੈ ਜਾਣ ਸਾਡੀ ਦੁਸ਼ਮਣੀ ਦਾ। ਸੋ ਇਸ ਮੌਕੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਹੁਤ ਸਾਰੇ ਮਸਲਿਆਂ ਦੇ ਉੱਤੇ ਬੇਇਤਫਾਕੀ, ਵਿਰੋਧਤਾਵਾਂ ਹੋਣ ਦੇ ਬਾਵਜੂਦ ਸਿੱਖ ਨੌਜਵਾਨ ਹੁਣ ਮਸਲਿਆਂ ਦੇ ਉੱਤੇ ਇਕੱਠੇ ਹੋਣਾ ਸਿੱਖ। ਇਹ ਕਿਸਾਨ ਸੰਘਰਸ਼ ਤੋਂ ਬਾਅਦ ਵਿੱਚ ਮੈਨੂੰ ਲੱਗਦਾ ਇੱਕ ਵਧੀਆ ਗੱਲ ਹੋ ਰਹੀ ਆ। ਉੱਥੇ ਵੀ ਅੱਡ-ਅੱਡ ਰੰਗਾਂ ਨੇ ਇਕਜੁੱਟਤਾ ਦਿਖਾਈ ਸੀ, ਸਾਂਝੇ ਪਲੇਟਫਾਰਮ ਤੋਂ ਮੋਦੀ ਨਾਲ ਲੜੇ ਸੀ। ਹੁਣ ਵੀ ਇਵੇਂ ਬਾਰ-ਬਾਰ ਵਾਪਰਦਾ, ਔਰ ਇਹ ਗੱਲ ਮਾਲੀ ਵਰਗਿਆਂ ਨੂੰ ਬੜੀ ਔਖੀ ਲੱਗਦੀ ਆ। ਉਹ ਕਹਿੰਦੇ ਇਹਨਾਂ ਦਾ ਸਿਆਸੀ ਏਜੰਡਾ। ਮੈਂ ਕਹਿੰਦਾ ਜੀ ਲੱਖਾ ਸਿਧਾਣਾ ਬੇਸ਼ੱਕ ਦੀ ਕੱਲ੍ਹ ਨੂੰ MLA ਬਣੇ ਨਾ ਬਣੇ, ਪਰ ਇਸ ਮੌਕੇ ਉਹਦੀ ਲੜਾਈ ਬਿਲਕੁਲ ਜਾਇਜ਼। ਉਹਦੇ ਨਾਲ ਜਿਹੜੇ ਮਸਲਿਆਂ ਦੇ ਉੱਤੇ ਆਪਣੀ ਰਾਏ ਨਹੀਂ ਰਲਦੀ ਉਹ ਗੱਲ ਵੱਖਰੀ ਆ, ਪਰ ਜਿਹੜੇ ਮਸਲੇ ਤੇ ਅੱਜ ਲੜ ਰਿਹਾ ਉਹ ਲੜਾਈ ਠੀਕ ਆ। ਜਿੱਥੇ ਜਾ ਕੇ ਉਹਦੇ ਨਾਲ ਅਸਹਿਮਤੀ ਹੋਊਗੀ ਉੱਥੇ ਉਹਦੇ ਨਾਲ ਨਾ ਤੁਰਾਂਗੇ, ਪਰ ਜਿੱਥੇ ਤੱਕ ਅਸਹਿਮਤੀ ਆ ਉੱਥੇ ਤਾਂ ਇੱਕ ਪਾਸੇ ਤਾਂ ਪੁਲਿਸ ਉਹਨੂੰ ਧੂਹੀ ਫਿਰਦੀ ਆ। ਤੇ ਖਬਰਾਂ ਦੇਖੋ, ਅੱਜ ਜਿਹੜਾ ਜਾਗਰਨ ਆ, ਪੰਜਾਬੀ ਜਾਗਰਨ, ਉਹ ਪੰਜਾਬ ਦੇ ਲੋਕਾਂ ਦੇ ਸਿਰ ਤੋਂ ਕਮਾਈ ਕਰਦਾ, ਪਰ ਉਹਨੇ ਜਿੰਨੀ ਭੈੜੀ, ਗੰਦੀ ਤੇ ਨੀਚ ਖਬਰ ਲੱਖੇ ਸਿਧਾਣੇ ਦੇ ਇਸ ਸਾਰੇ ਐਪੀਸੋਡ ਤੇ ਲਾਈ ਆ, ਉਹ ਪੜ੍ਹ ਕੇ ਖੂਨ ਖੌਲਦਾ ਵੀ ਇੱਕ ਬੰਦਾ ਪੰਜਾਬੀ ਬੋਲੀ ਤੇ ਸਿੱਖ ਸਰੋਕਾਰਾਂ ਲਈ ਘਰੋਂ ਕਾਹਦਾ ਨਿਕਲਿਆ। ਇਹਨਾਂ ਨੂੰ ਕਿੰਨੀ ਉੱਤੇ ਆਓ ਖਾ, ਕਿੰਨੀਆਂ ਮਿਰਚਾਂ ਲੱਗੀਆਂ ਹੋਈਆਂ ਨੇ। ਕਹਿੰਦੇ ਜੀ ਲਾਲ ਕਿਲੇ ਦੀ ਹਿੰਸਾ ਵਿੱਚ ਸ਼ਾਮਲ ਰਿਹਾ ਲੱਖਾ ਸਿਧਾਣਾ, ਪੁਲਿਸ ਨੇ ਫੜ ਲਿਆ। ਮਤਲਬ ਕਿੱਥੇ ਲਾਲ ਕਿਲੇ ਵਾਲੀ ਗੱਲ, ਕਿਸਾਨ ਸੰਘਰਸ਼ ਵਾਲੀ ਗੱਲ, ਤੇ ਕਿੱਥੇ ਆਹ ਪੰਜਾਬੀ ਬੋਲੀ। ਕਹਿਣਾ ਤੇ ਇਹ ਚਾਹੀਦਾ ਸੀ ਕਿ ਪੰਜਾਬੀ ਬੋਲੀ ਅਤੇ ਸਿੱਖ ਸਰੋਕਾਰਾਂ ਦੇ ਮਸਲੇ ਵਿੱਚ ਲੱਖੇ ਸਿਧਾਣੇ ਨੂੰ ਪੁਲਿਸ ਨੇ ਫੜ ਲਿਆ, ਪਰ ਉਹ ਗੱਲ ਦੇ ਨਾਲ ਤਾਂ ਫਿਰ ਇਹ ਕਾਣੇ ਹੁੰਦੇ ਸੀ ਕਿਉਂਕਿ RSS ਦਾ ਅਖਬਾਰ ਹੈ। ਸੋ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਜਿੱਥੇ ਆਪਦੀ ਕੌਮ ਨੂੰ ਦਰਦ ਬਿਆਨ ਕਰਦੇ ਆ, ਉੱਥੇ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਹਾਲਾਤ, ਮਾਹੌਲ ਬੇਸ਼ੱਕ ਸਾਡੇ ਇੰਨੇ ਜ਼ਿਆਦਾ ਖਿਲਾਫ ਨੇ, पर अब हवाएं ही करेगी रोशनी का फैसला। जिस दिए में जहां होगी वो दिया रह जाएगा। एक ना एक दिन इस धरती उत्ते खालिस्तान का झंडा लाजमी झूलेगा। उस दिन की इंतजार विच आपां सारे सतगुरु दे चरणां च अरदास करिए। इत्थे समाप्ति है, कल फिर मिलांगे जी। नानक नाम चढ़दी कला तेरे भाणे, सरबत दा भला। वाहिगुरू जी का खालसा, वाहिगुरू जी की फतेह।